ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਾ ਬੇਨਤੀ ਹੈ। 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਸੰਗਤਾਂ ਧਿਆਨ ਦੇ ਨਾਲ ਇਹ ਬੇਨਤੀ ਨੂੰ ਜ਼ਰੂਰ ਸੁਣਿਓ ਤੇ ਅੱਗੇ ਸ਼ੇਅਰ ਕਰਿਓ। ਇਸ ਵਾਰ ਦਾ ਜੋ ਸਮਾਗਮ ਹੈ ਉਹ ਸ਼ਾਮ ਨੂੰ 5 ਤੋਂ 7 ਵਜੇ ਤੱਕ ਹੋਏਗਾ। ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਅਸੀਂ ਸਾਰੇ ਕੀਰਤਨ ਦੇ ਜੋ ਮੰਡਲ ਦੇ ਵਿੱਚ ਜੁੜਾਂਗੇ, ਕਿਉਂਕਿ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਜੋ ਅਮਰੀਕਾ ਆਇਆ ਹੋਇਆ, ਔਰ 20 ਤਰੀਕ ਨੂੰ ਸਵੇਰ ਦੀ ਸਾਡੀ ਵਾਪਸੀ ਹੈ ਅੰਮ੍ਰਿਤਸਰ ਦੀ, ਤੇ ਇਸ ਕਰਕੇ 20 ਤਰੀਕ ਸ਼ਾਮ ਦਾ ਸਮਾਗਮ 5 ਤੋਂ 7 ਵਜੇ ਤੱਕ ਦਾ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਏਗਾ। ਇਹ ਸਥਾਨ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਜੀ ਦੇ ਬਿਲਕੁਲ ਕੋਲ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ, ਬਾਬਾ ਟਲ ਰਾਏ ਸਾਹਿਬ ਜੀ ਇਸ ਸਥਾਨ ਤੇ ਖੇਡਦੇ ਰਹੇ ਨੇ। ਔਰ ਮੇਰੀ ਬੇਨਤੀ ਭੁੱਲਿਓ ਨਾ, ਏਡਾ ਵੱਡਾ ਅਸਥਾਨ, ਇੰਨੀਆਂ ਬਖਸ਼ਿਸ਼ਾਂ ਸਾਡੀ ਝੋਲੀ 'ਚ ਪੈਣੀਆਂ ਨੇ ਇਹਨੇ ਮਹਾਂਪੁਰਖਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ। ਤੇ 20 ਤਰੀਕ ਨੂੰ 4:30 ਵਜੇ ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। 5 ਤੋਂ 7 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਾ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ ਤਕਰੀਬਨ 11 ਤੋਂ ਲੈ ਕੇ 3:30 ਵਜੇ ਤੱਕ ਇਹ ਚੁਪਹਿਰਾ ਜਪ ਤਪ ਸਮਾਗਮ ਹੁੰਦਾ, ਕਿਉਂਕਿ ਮੌਸਮ ਹੁਣ ਤਬਦੀਲ ਹੋ ਗਿਆ, ਠੰਡ ਵੱਧ ਰਹੀ ਹੈ। ਤੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਐਤਵਾਰ ਤੇ ਐਤਵਾਰ ਆਉਣ ਤੋਂ ਗੁਰੇਜ਼ ਨਹੀਂ ਕਰਨਾ, ਔਰ ਵਹੀਰਾਂ ਘੱਤ ਕੇ ਪਹੁੰਚਣਾ। ਜੇ ਕਿਤੇ ਥੋੜ੍ਹੀ ਬਹੁਤੀ ਠੰਡ ਮਹਿਸੂਸ ਹੋਵੇ ਨਾ, ਤੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਓ, ਠੰਡ ਤੁਹਾਨੂੰ ਲੱਗੇਗੀ ਨਹੀਂ, ਇਹ ਮੇਰੀ ਗਰੰਟੀ ਹੈ। ਔਰ ਹਰ ਐਤਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਸੰਗਤਾਂ ਸ਼ਹਿਰ ਤੋਂ ਆਉਂਦੀਆਂ ਨੇ ਜਾਂ ਤਰਨਤਾਰਨ ਸਾਹਿਬ ਵੱਲੋਂ ਆਉਂਦੀਆਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਵਾਸਤੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ, ਜਿਹੜੀਆਂ ਤੁਹਾਨੂੰ ਗੱਡੀਆਂ ਇੱਥੇ ਲੈ ਵੀ ਆਉਂਦੀਆਂ ਨੇ ਔਰ ਵਾਪਸੀ ਉੱਥੇ ਛੱਡ ਵੀ ਦਿੰਦੀਆਂ ਨੇ। ਭੁੱਲਣਾ ਨਹੀਂ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ
ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ, ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੀ ਕਿਰਪਾ? ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਮੁਕ ਕਰ ਸੰਤਨ ਕੀ ਤੂਰੇ, ਕਰ ਸੰਤਨ ਕੀ ਤੂਰੇ। ਮੁਕ ਕਰ ਸੰਤਨ ਕੀ ਤੂਰੇ, ਕਰ ਸੰਤਨ ਕੀ ਤੂਰੇ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। जिसनो तुम्हें दिखायो दर्शन, साध संगत के पाछे। कर कृपा धूर देहो संतन की, सुख नानक ओ बचे। मुक कर संतन की, संतन की कर संतन की, संतन की कर संतन की तूरे, कर संतन की तूरे। कर संतन की तूरे, कर संतन की तूरे। मोको कर संतन की तूरे, कर संतन की तूरे। मोको कर संतन की तूरे, संतन की तूरे। ज्यो महा उद्यान में मार्ग पावे, त्यों साधु संग मिल जोत प्रगटावे। तिन संतन की बाँचो तूरे, नानक की हर लोचा पूरे। मुक कर संतन की, बोलो मुक कर संतन की, सारे मुक कर संतन की तूरे, कर संतन की तूरे। कर संतन की तूरे, कर संतन की तूरे। जी बाबा दीप सिंह जी, बाबा दीप सिंह जी। बाबा दीप बड़ी ताकत इस नाच, बाबा गज के लो, गज के नाम बापू दा। ओ बाबा दीप सिंह जी, बाबा दीप सिंह जी। बाबा दीप सिंह जी, बाबा दीप सिंह जी। बाबा दीप सिंह जी, बाबा दीप सिंह जी। बाबा दीप सिंह गज के बाबा दीप सिंह जी। बाबा दीप सिंह जी, बाबा दीप सिंह जी। बाबा दीप सिंह जी, बाबा दीप सिंह जी। मोको कर संतन की तूरे, मोको कर संतन की तूरे। मोको कर संतन की तूरे, मोको कर संतन की तूरे। करोगे कृपा मेरे तो बाद वीर तीजे हिस्से च भैणा एक एक चों पंजां पंजां दी आवाज आवे, मेरी बेनती है गज के कृपा करियो। मोको कर संतन की तूरे, कर संतन की तूरे। कर संतन की तूरे, वीर मेरे कर संतन की तूरे। भैणा मोको कर संत, वाह वाह। ਵੇਖੋ ਆਵਾਜ਼ ਵੀਰਾਂ ਦੀ ਵੀ ਆਈ, ਭੈਣਾਂ ਦੀ ਵੀ, ਪਰ ਜ਼ੋਰ ਹੋਰ ਲਾਉਣਾ ਆਪਾਂ ਥੋੜਾ। ਪੰਜਾਂ ਪੰਜਾਂ ਦੀ ਆਵਾਜ਼ ਆਵੇ ਇੱਕ ਇੱਕ ਚੋਂ। ਘਰ 'ਚ ਵਿਆਹ ਹੋਵੇ ਨਾ, 75 ਸਾਲ ਦੀ ਬਜ਼ੁਰਗ ਮਾਤਾ ਵੀ ਹੋਵੇ ਨਾ, ਉਹ ਕਹਿੰਦੀ ਇੱਕ ਬੋਲੀ ਮੈਂ ਵੀ ਪਾਉਣੀ ਹੈ।
ਨੱਚਿਆ ਨਾ ਵੀ ਜਾਂਦਾ ਹੋਵੇ, मैं तो गिद्धा पाउणा ही पाउणा है। बापू कोलों खिलिया ना जाता होवे, कहता जी एक स्टैप मैं भी पाउणा है भंगड़े दा, एक बोली मैं भी पाउणी है। ते प्यारिओ ये ते बापू दी वडियाई करनी, आपां आखो धन गुरु रामदास जी, जिन्ना जोर ला सकदे हो ना ला दिओ प्यार च। मेरी बेनती पंजां पंजां दी आवाज आवे एक एक चों। मुको कर संतन की तूरे, मुको कर संतन की तूरे, कर संतन की तूरे, कर संतन की तूरे, भैणा मुको कर। वाह जाचक जन जाचे प्रभुदान, कर कृपा देवो हर नाम, साध जना की मांगो दूर, पार ब्रह्म मेरी श्रद्धा पूरे। जी मुख कर संतन की तूरे, कर संतन की तूरे, कर संतन की तूरे, मुख कर संतन की तूरे। बोलो भैणा मुख कर। हम संतन की रेन प्यारे, हम संतन की शरणा, संत हमारी ओट सताणी, संत हमारा गहना। मुख कर संतन की तूरे, कर संतन की तूरे, कर संतन की तूरे, मुख कर संतन की तूरे। बोलो मुख कर संत। सफल दर्श तेरा पार ब्रह्म, गुण निध तेरी वाणी, पावो तूर तेरे दास की नानक कुर्बानी। जी मुख कर संतन की तूरे, कर संतन की तूरे, कर संतन की तूरे। बोलो वीरो गज के संतन की तूरे, भैणा मुख कर संत। कर कृपा पार ब्रह्म दयाल, मन ते कबू न बिसर गोपाल, तेरे दास की खोवा तूर, नानक की प्रभ शरदा पूरे। बाबा दीप सिंह जी, बाबा दीप सिंह जी, बाबा दीप, बाबा दीप, बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। बोलो ओ बाबा। वाह तेरे दास की होवा तूर, नानक की प्रभ शरदा पूरे। जिनके चोले रतड़े प्यारे, कंत तिना के पास, तोड़ तिना की जे मिल जी, तोड़ तिना की जे मिल जी। कहो नानक की अरदास, मोको कर संतन की तोरे, मोको कर संतन की तोरे, मोको कर संतन की तूरे, मोको कर संतन की तूरे। ला लो पैरा शब्द दा। वाह गुरु, वाह गुरु, वाह गज के, वाह गुरु, 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 वाह
ਵਾਹਿਗੁਰੂ 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 ਮੋਕੋ ਕਰ ਸੰਤਨ ਕੀ ਤੂਰੇ, ਮੋਕੋ ਕਰ ਸੰਤਨ ਕੀ ਤੂਰੇ। ਮੰਗੋ ਮੋਕੋ ਕਰ ਸੰਤਨ ਕੀ ਤੂਰੇ, ਮੋਕੋ ਕਰ ਸੰਤਨ ਕੀ ਤੂਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਵਾਰੀ ਫਿਰ ਪਿਆਰ ਨਾਲ ਮਾਰ ਦਿਓ ਆਵਾਜ਼, ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਸੰਗਤਾਂ ਨੇ ਕੱਲ ਰਾਤ ਦੇ ਦੀਵਾਨ ਵਿੱਚ ਹਾਜ਼ਰੀ ਭਰੀ ਸੀ, ਉਹਨਾਂ ਨੂੰ ਪਤਾ ਹੈ ਰਾਤੀ ਮੈਂ ਇੱਕ ਪ੍ਰਕਰਨ ਸ਼ੁਰੂ ਕੀਤਾ ਸੀ। ਉਸੇ ਲੜੀ ਨੂੰ ਅਸੀਂ ਅੱਗੇ ਤੋਰਨਾ ਹੈ। ਕਈ ਪ੍ਰੇਮੀ ਨਵੇਂ ਆਏ ਨੇ, ਉਹਨਾਂ ਦੀ ਲੜੀ ਜੁੜ ਜਾਵੇ। ਮੈਂ ਕੇਵਲ 2-3 ਮਿੰਟ ਪਿਛਲੀ ਵਿਚਾਰ ਨੂੰ ਰਿਪੀਟ ਕਰਕੇ ਅੱਗੇ ਵਧਾਂਗੇ। ਬਿਲਕੁਲ ਟਿਕਾ ਬਖਸ਼ਿਓ ਮੇਰੀ ਬੇਨਤੀ। ਬਾਹਰੋਂ ਵੀ ਟਿਕਾ ਤੇ ਅੰਦਰਲਾ ਵੀ ਟਿਕਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਸ ਪ੍ਰੇਮ ਦੇ ਵਿੱਚ, ਇਸ ਭਾਵਨਾ ਦੇ ਵਿੱਚ ਬਹਿਣਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਇਸ ਦਰਬਾਰ ਦੇ ਵਿੱਚੋਂ ਮੈਂ ਅੱਜ ਕੋਈ ਨਾ ਕੋਈ ਖਜ਼ਾਨਾ ਲੁੱਟ ਕੇ ਘਰ ਨੂੰ ਲੈ ਕੇ ਜਾਣਾ ਹੈ ਜੀ। ਇਸ ਭਾਵਨਾ ਨਾਲ ਸੁਣਿਓ ਮੇਰੀ ਬੇਨਤੀ। ਰਾਤੀ ਜਿਹੜੇ ਆਏ ਸੀ ਉਹਨਾਂ ਨੂੰ ਪਤਾ ਹੈ ਮੈਂ ਬੇਨਤੀ ਕੀਤੀ ਸੀ, ਆਨੰਦਪੁਰ ਸਾਹਿਬ ਦੀ ਧਰਤੀ ਤੇ ਖੰਡੇ ਵਾਲਾ ਬਾਬਾ ਆਪਣੇ ਹੱਥਾਂ ਦੇ ਨਾਲ ਸੰਗਤ ਦੇ ਝੂਠੇ ਕੌਲੇ ਮਾਂਜਣ ਦੀ ਸੇਵਾ ਕਰ ਰਿਹਾ, ਨਾਲ ਵਾਹਿਗੁਰੂ ਵਾਹਿਗੁਰੂ ਦਾ ਸ਼ਬਦ ਚੱਲਦਾ ਹੈ। ਗੁਰੂ ਗੋਬਿੰਦ ਸਿੰਘ ਸਾਈਂ ਜੀ ਉਧਰੋਂ ਲੰਘੇ, ਇੱਕਦਮ ਨਿਗਾਹ ਪਈ, ਕਦਮ ਰੁਕ ਗਏ। ਪਤਾ ਨਹੀਂ ਕਿਹੜੀਆਂ ਕਿਹੜੀਆਂ ਸੀਸਾਂ ਮਾਲਕ ਨੇ ਦਿੱਤੀਆਂ, ਮਾਲਕ ਜਾਣੇ। ਸੁਣਿਓ ਧਿਆਨ ਨਾਲ। ਅਚਾਨਕ ਇੱਕਦਮ ਬਾਬਾ ਦੀਪ ਸਿੰਘ ਜੀ ਦਾ ਧਿਆਨ ਪਿਆ, ਲੱਗਦਾ ਮੇਰੇ ਮਗਰ ਕੋਈ ਖਲੋਤਾ ਝੋਲਾ ਜਿਹਾ ਪਿਆ। ਜਦੋਂ ਪਿੱਛੇ ਵੇਖਿਆ ਗੁਰੂ ਸਾਹਿਬ, ਨਮਸਕਾਰ ਕੀਤੀ ਤੇ ਇੰਨੀ ਅਰਜ਼ ਕੀਤੀ, ਮਹਾਰਾਜ ਮਾਫੀ ਦੇਣਾ ਮੈਂ ਆਪ ਜੀ ਨੂੰ ਵੇਖ ਨਹੀਂ ਪਾਇਆ। ਤੇ ਗੁਰੂ ਗੋਬਿੰਦ ਸਿੰਘ ਸਾਈਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਦੀਪ ਸਿੰਘ ਇਹ ਸੰਗਤ ਦੇ ਝੂਠੇ ਕੌਲੇ ਕਿਸ ਵਾਸਤੇ ਮੰਜਦਾ ਹੈ? ਤੇ ਬਾਬਾ ਦੀਪ ਸਿੰਘ ਸਾਹਿਬ ਦਾ ਜਵਾਬ ਸੀ, ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੰਨੀ ਗੱਲ ਕਹੀ ਸੀ, ਦੀਪ ਸਿੰਘ ਇਹ ਸੰਗਤ ਦੇ ਝੂਠੇ ਕੌਲੇ ਕਿਸ ਵਾਸਤੇ ਮੰਜਦਾ ਹੈ? ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਵਾਬ ਦਿੱਤਾ ਸੀ, ਮਹਾਰਾਜ ਮੇਰਾ ਸਾਰਾ ਜੀਵਨ ਕਰਤਾ ਬਣ ਕੇ ਬਤੀਤ ਹੋ ਜਾਵੇ, ਸੇਵਾਦਾਰ ਨਾ ਮੈਂ ਕਦੀ ਬਣਾ। ਕਰਤਾ ਬਣ ਕੇ ਬਤੀਤ ਹੋਵੇ ਜੀਵਨ, ਸੇਵਾਦਾਰ। ਹਾਂ, ਮੇਰਾ ਸਾਰਾ ਜੀਵਨ ਕੀ ਬਣ ਕੇ ਬਤੀਤ ਹੋਵੇ? ਸੇਵਾਦਾਰ। ਉੱਚੀ ਬੋਲੋ, ਕੀ ਬਣ ਕੇ? ਸੇਵਾਦਾਰ। ਮੇਰੇ ਅੰਦਰ ਕਿਤੇ ਕਰਤਾਪਣ ਨਾ ਆ ਜੇ, ਮੈਂ ਕਿਤੇ ਕੁਝ ਬਣ ਨਾ ਜਾਵਾਂ, ਮੈਂ ਕੁਝ ਬਣਾ ਨਾ। ਮੈਂ ਜਿੰਨਾ ਆਪਣੇ ਆਪ ਨੂੰ ਮਿਟਾ ਸਕਦਾ ਬਸ ਮਿਟਾਈ ਜਾਵਾਂ, ਮਿਟਾਈ ਜਾਵਾਂ। ਜਿੰਨਾ ਮੈਂ ਸਰੈਂਡਰ ਕਰ ਸਕਦਾ ਆਪਣੇ ਆਪ ਨੂੰ ਤੇਰੇ ਅੱਗੇ ਸਰੈਂਡਰ ਕਰਦੇ ਆ, ਮੈਂ ਕਦੀ ਕੁਝ ਬਣਾ ਨਾ। ਹੈ ਜੀ। ਬਾਬਾ ਆਨੰਦ ਸਿੰਘ ਸਾਹਿਬ ਨੇ ਨਾ ਬਾਬਾ ਮਾਂ ਹਰਨਾਮ ਸਿੰਘ ਜੀ ਆਪਣੇ ਮੁਰਸ਼ਿਦ ਨੂੰ ਇੱਕ ਗੱਲ ਕਹੀ ਸੀ। ਜਦੋਂ ਬੜੇ ਪ੍ਰਸੰਨ ਹੋਏ, ਕਹਿੰਦੇ ਆਨੰਦ ਸਿੰਘ ਕੁਝ ਮੰਗ ਲੈ। ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰੋ। ਆਪਣੇ ਮੁਰਸ਼ਿਦ ਨੂੰ ਕਹਿੰਦੇ ਮੇਰੇ ਤੇ ਕਿਰਪਾ ਕਰ ਦਿਓ, ਇਸ ਦੁਨੀਆ ਦੇ ਉੱਤੇ ਸੂਈ ਦੇ ਨੱਕੇ ਜਿੰਨਾ ਵੀ ਕਿਤੇ ਮੇਰਾ ਨਾਮ ਨਾ ਹੋਵੇ। ਤੇ ਬਾਬਾ ਮਾਂ ਹਰਨਾਮ ਸਿੰਘ ਜੀ ਪਤਾ ਕੀ ਕਹਿੰਦੇ ਆਨੰਦ ਸਿੰਘ ਜੀ ਜਿਹੜੀ ਪੜ੍ਹਾਈ ਪ੍ਰੇਮ ਦੀ ਤੁਸੀਂ ਕਰ ਰਹੇ ਹੋ ਨਾ, ਇੱਕ ਵੇਲਾ ਆਉਣਾ ਤੁਸੀਂ ਕਹਿੰਦੇ ਦੁਨੀਆ ਦੇ ਨੱਕੇ ਤੇ ਤੁਹਾਡਾ ਨਾਮ ਨਾ, ਦੁਨੀਆ ਦੇ ਕੋਨੇ ਵਿੱਚ ਕਿਣਕਾ ਮਾਤਰ ਵੀ ਤੁਹਾਡਾ ਨਾਮ ਨਾ ਹੋਵੇ। ਜਾਓ, ਤੁਹਾਡੇ ਨਾਲ ਬਚਨ ਕਰਦੇ ਆ, ਇੱਕ ਸਮਾਂ ਇਹੋ ਜਿਹਾ ਆਏਗਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇਹੋ ਜੀ ਥਾਂ ਨਹੀਂ ਹੋਏਗੀ ਜਿੱਥੇ ਤੁਹਾਡਾ ਨਾਮ ਨਹੀਂ ਹੋਏਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਿਉਂਕਿ ਜਿੰਨੇ ਮਿਟਾ ਦਿੱਤਾ, ਜਿਹਦੇ ਅੱਗੇ ਮਿਟਾਇਆ, ਉਹਦਾ ਤੇ ਰੂਪ ਉਹ ਬਣ ਗਿਆ ਤੇ ਉਹ ਤੇ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ। ਬਾਬਾ ਦੀਪ ਸਿੰਘ ਜੀ ਨੇ ਆਪਣੇ ਆਪ ਨੂੰ ਮਿਟਾਇਆ। ਗੁਰੂ ਰਾਮਦਾਸ ਜੀ ਦੇ ਅੱਗੇ ਆਪਣੇ ਆਪ ਨੂੰ ਖਤਮ ਹੀ ਕਰ ਦਿੱਤਾ। ਮਨ ਕਰਕੇ ਵੀ ਮਿਟਾਇਆ ਤੇ ਸਰੀਰ ਕਰਕੇ ਵੀ ਆਪਣੇ ਆਪ ਨੂੰ ਖਤਮ ਕੀਤਾ ਹੈ। ਇਹ ਸੱਚਾਈ ਹੈ। ਉਹ ਗੁਰੂ ਰਾਮਦਾਸ ਦੇ ਦਰ ਦੇ ਉੱਤੇ
ਕੋਈ ਰੁਮਾਲੇ ਭੇਟਾ ਕਰਦਾ ਹੈ, ਕੋਈ ਮਾਇਆ ਭੇਟਾ ਚੜਾਉਂਦਾ ਹੈ, ਕੋਈ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਚੜਾਉਂਦਾ ਹੈ। ਪਰ ਬਾਬਾ ਦੀਪ ਸਿੰਘ ਇਹੋ ਜਿਹੇ ਮਹਾਂਪੁਰਖ ਉਹ ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਦਰ ਤੋਂ ਆਪਣਾ ਸੀਸ ਹੀ ਭੇਟਾ ਕਰ ਦਿੱਤਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਰਾਮਦਾਸ ਨੇ ਇਹੋ ਜੀਆਂ ਬਖਸ਼ਿਸ਼ਾਂ ਦਿੱਤੀਆਂ। ਉਹ ਦੀਪ ਸਿੰਘ ਅੱਜ ਤੋਂ ਫਿਰ ਖੀਸਾ ਮੇਰਾ ਹੋਏਗਾ ਤੇ ਹੱਥ ਤੇਰਾ ਹੋਏਗਾ। ਜਿੰਨੂੰ ਜਿਹੜੀ ਮਰਜ਼ੀ ਦਾਤ ਦੇ ਦੇਵੀਂ, ਕਦੀ ਮੈਂ ਤੇਰਾ ਹੱਥ ਨਹੀਂ ਫੜਾਂਗਾ। ਹਾਂਜੀ, ਉਹ ਜਿਹਦੇ ਤੇ ਤੇਰੀ ਖੁਸ਼ੀ ਦੀਪ ਸਿੰਘ, ਉਹਦੇ ਤੇ ਮੇਰੀ ਖੁਸ਼ੀ। ਜਿਹਦੇ ਔਗਣ ਤੂੰ ਵੇਖਣੇ ਛੱਡੇ, ਗੁਰੂ ਰਾਮਦਾਸ ਕਹਿੰਦੇ ਉਹਦੇ ਔਗਣਾਂ ਤੇ ਮੈਂ ਵੀ ਪਰਦੇ ਪਾ ਦੇਣੇ। ਉਹ ਦੀਪ ਸਿੰਘ ਇੱਕ ਗੱਲ ਚੇਤੇ ਵਿੱਚ ਰੱਖੀ, ਜਿੱਥੋਂ ਤੇਰੀ ਨਿਗਾਹ ਘੁੰਮ ਗਈ ਨਾ, ਦੁਨੀਆ ਦੀ ਕੋਈ ਤਾਕਤ ਨਹੀਂ ਉੱਥੇ ਕੋਈ ਮੇਰੀ ਨਿਗਾਹ ਵੀ ਪਾ ਜਾਵੇ। ਇਹੋ ਜਿਹਾ ਪ੍ਰੇਮ ਦਾ ਨਾਤਾ ਬਣਾ ਦਿੱਤਾ। ਅੱਜ ਜਦੋਂ ਗੁਰੂ ਰਾਮਦਾਸ ਦੇ ਦਰਸ਼ਨ ਕਰਨ ਜਾਂਦੇ ਹੋ ਨਾ ਹਰਮੰਦਰ ਸਾਹਿਬ, ਪਹਿਲੇ ਬਾਬਾ ਦੀਪ ਸਿੰਘ ਨੂੰ ਮੱਥਾ ਟੇਕਦੇ ਹੋ, ਫਿਰ ਅੰਦਰ ਜਾਂਦੇ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਖਜ਼ਾਨਾ ਗੁਰੂ ਰਾਮਦਾਸ ਜੀ ਦਾ, ਤੇ ਖਜ਼ਾਨਾ ਵੰਡਣ ਵਾਲਾ ਪਹਿਲੇ ਹੀ ਬੈਠਾ ਹੁੰਦਾ ਹੈ, ਬਾਬਾ ਖੰਡੇ ਵਾਲਾ। ਉਹਦੇ ਅੱਗੇ ਜਦੋਂ ਸਿਫਾਰਿਸ਼ ਲਾ ਕੇ ਜਾਂਦੇ ਹੋ ਨਾ, ਗੁਰੂ ਰਾਮਦਾਸ ਖਾਲੀ ਮੁੜਦੇ ਹੀ ਨਹੀਂ, ਮੁੜਦੇ ਹੀ ਨਹੀਂ। ਆਪਣਾ ਆਪ ਮਿਟਾਇਆ, ਆਪਣਾ ਆਪ ਹਾਂ ਮੂਆ ਖੁਦਾ ਹੁਆ। ਜਦੋਂ ਆਪਣਾ ਆਪ ਮਿਟਾ ਦਿੱਤਾ, ਗੁਰੂ ਰਾਮਦਾਸ ਨੇ ਆਪਣਾ ਰੂਪ ਬਣਾ ਲਿਆ। ਹਾਂਜੀ, ਮੈਂ ਜਿਹੜੀ ਬੇਨਤੀ ਕਰ ਰਿਹਾ, ਕਦੀ ਕੁਝ ਬਣਨਾ ਨਹੀਂ। ਬਾਬਾ ਦੀਪ ਸਿੰਘ ਜੀ ਕਹਿੰਦੇ ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ, ਮੇਰੇ ਅੰਦਰ ਕਰਤਾਪਣ ਨਾ ਆ ਜਾਏ। ਤੇ ਦੂਜਾ ਸਵਾਲ ਬਾਬਾ ਦੀਪ ਸਿੰਘ ਜੀ ਨੇ ਕੀਤਾ ਬੜੀ ਨਿਮਰਤਾ 'ਚ, ਮਹਾਰਾਜ ਕਿਰਪਾ ਕਰਕੇ ਦੱਸੋ ਸਿੱਖ ਨੂੰ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ? ਤੇ ਗੁਰੂ ਗੋਬਿੰਦ ਸਿੰਘ ਸਾਈਂ ਦਾ ਜਵਾਬ ਸੀ, ਕਹਿੰਦੇ ਜਦੋਂ ਸਿੱਖ ਹਰ ਵੇਲੇ ਆਪਣੀ ਮੱਤ ਇਸਤੇਮਾਲ ਕਰਦਾ, ਉਹਦੀ ਝੋਲੀ ਵਿੱਚ ਗੁਰੂ ਦੀ ਖੁਸ਼ੀ ਪੈ ਜਾਂਦੀ। ਇਦਾਂ ਹੀ ਹੈ, ਜਦੋਂ ਸਿੱਖ ਆਪਣੀ ਮੱਤ ਅੱਗੇ ਰੱਖਦਾ, ਉਹਨੂੰ ਗੁਰੂ ਦੀ ਖੁਸ਼ੀ ਮਿਲਦੀ ਨਹੀਂ, ਨਹੀਂ ਮਿਲਦੀ ਨਾ। ਜਿਹੜਾ ਆਪਣੀ ਮੱਤ ਦਾ ਕੀ ਕਰੇ, ਹਾਂ ਕੀ ਕਰੇ, ਤਿਆਗ ਕਰੇ। ਜਿਹੜਾ ਸਿੱਖ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈਣੀ ਸ਼ੁਰੂ ਕਰ ਦਿੰਦਾ ਨਾ, ਉਹਦੀ ਝੋਲੀ ਵਿੱਚ ਫਿਰ ਗੁਰੂ ਦੀਆਂ ਖੁਸ਼ੀਆਂ ਪੈਣ ਲੱਗ ਪੈਂਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਥੋਂ ਤੱਕ ਅਸੀਂ ਰਾਤੀ ਅਰਜ਼ ਕੀਤੀ ਸੀ, ਤਾਂ ਹੀ ਤੇ ਮੈਂ ਵਾਰ-ਵਾਰ ਹੁਣ ਬੇਨਤੀਆਂ ਕਰ ਰਿਹਾ। ਜਿੰਨੇ ਕੁ ਦਿਨ ਰਹਿ ਗਏ ਨਾ, 2 ਹਫ਼ਤੇ ਨੇ ਆਪਣੇ ਕੋਲ, ਕੋਈ ਪ੍ਰੇਮੀ ਨਾਗਾ ਨਾ ਕਰਿਓ। ਘਰ ਵਿੱਚ ਕੋਈ ਵਿਆਹ ਸ਼ਾਦੀ ਦਾ ਸਮਾਂ ਆ ਜਾਏ ਨਾ, ਕਿੰਨੀਆਂ ਛੁੱਟੀਆਂ ਵੀ ਕਰ ਲੈਨੇ। ਮੈਂ ਛੁੱਟੀਆਂ ਕਰਨ ਲਈ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਸਿਰਫ 2 ਘੰਟੇ ਦਾ ਸਮਾਂ ਗੁਰੂ ਲਈ ਜ਼ਰੂਰ ਕੱਢ ਲਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ ਅੱਜ ਕਿੱਡੀ ਦੂਰੋਂ ਸੰਗਤਾਂ ਆ ਗਈਆਂ, ਮਹਾਰਾਜ ਜੀ ਦੀ ਮਿਹਰ ਨਾਲ। ਸਾਡੇ ਪਰਮਿੰਦਰ ਵੀਰ ਜੀ ਆਏ, ਕਿਹੜੀ ਜਗ੍ਹਾ ਰਹਿੰਦੇ ਪੁੱਤ ਹੈ? ਚਲੋ ਪਤਾ ਲੱਗ ਗਿਆ, ਪੈਨਸਲਵੇਨੀਆ। ਇੱਥੋਂ ਕਿੰਨਾ ਰਸਤਾ ਹੈ? 3-4 ਘੰਟੇ ਦੀ ਡਰਾਈਵ ਕਰਕੇ ਬੱਚਾ ਕੀਰਤਨ ਸੁਣਨ ਆਇਆ ਸਪੈਸ਼ਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਜਿਹੜੀ ਬੱਚੀ ਆਈ ਸੀ, ਉਹ ਕਿਹੜੀ ਜਗ੍ਹਾ ਸੀ? ਮਿਸ਼ੀਗਨ। 10-11 ਘੰਟੇ ਦਾ ਰਸਤਾ ਹੈ। ਕਹਿੰਦੇ ਮੈਂ ਸਪੈਸ਼ਲ ਕੀਰਤਨ ਤੇ ਆਈ ਹਾਂ, ਕੀਰਤਨ ਸੁਣਨ ਵਾਸਤੇ। ਏਡੀ ਦੂਰੋਂ ਪਰਿਵਾਰ ਪਹੁੰਚ ਰਹੇ, ਸੰਗਤਾਂ ਪਹੁੰਚ ਰਹੀਆਂ। ਉਹ ਨੇੜੇ ਵਾਲੇ ਕਿਤੇ ਖਾਲੀ ਨਾ ਰਹਿ ਜਿਓ, ਆਪਣੀ ਈਗੋ 'ਚ ਨਾ ਰਹਿ ਜਿਓ, ਫਲਾਣਾ ਆਇਆ ਫਲਾਣਾ ਨਹੀਂ ਆਇਆ, ਮੈਂ ਤੇ ਵੜਨਾ ਹੀ ਕੋਈ ਨਹੀਂ। ਉਹ ਨਹੀਂ ਭਾਈ ਨਹੀਂ, ਇਹ ਚੀਜ਼ਾਂ ਨਹੀਂ ਆਪਣੇ ਅੰਦਰ ਰੱਖੀ ਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਡੇ ਕਈਆਂ ਦੇ ਅੰਦਰ, ਮੈਨੂੰ ਤੁਹਾਡਾ ਸੁਭਾਅ ਨਹੀਂ ਪਤਾ, ਮੈਂ ਆਪਣੀ ਕਮੀ ਦੱਸ ਰਿਹਾ, ਸਾਡੇ ਕਈਆਂ ਦੇ ਅੰਦਰ ਇਹ ਚੀਜ਼ ਆ ਜਾਂਦੀ, ਅੱਛਾ ਫਲਾਣਾ ਮਹਾਂਪੁਰਸ਼ ਨਹੀਂ ਆਇਆ, ਉਹਨਾਂ ਦਾ ਸੇਵਾਦਾਰ ਆਇਆ, ਮਹਾਂਪੁਰਖ ਆਉਣਗੇ ਤੇ ਜਾਣਾ, ਸੇਵਾਦਾਰ ਆਇਆ ਤੇ ਜਾਣ ਦੀ ਲੋੜ ਹੀ ਕੋਈ ਨਹੀਂ। ਉਹ ਕਈ ਵਾਰੀ ਮਹਾਂਪੁਰਖ ਚੈੱਕ ਕਰਦਾ ਹੁੰਦਾ, ਇਹ ਕਿੱਥੇ ਖੜੋਤੇ ਨੇ ਮੇਰੇ ਸੇਵਾਦਾਰ, ਕਿੱਥੇ ਖੜੇ ਨੇ? ਜਿਹੋ ਜਿਹਾ ਮੇਰਾ ਸਨਮਾਨ ਕਰਦੇ, ਮੇਰੇ ਪੁੱਤਰਾਂ ਦਾ ਵੀ ਉਹੋ ਜਿਹਾ ਕਰਦੇ ਨੇ ਕਿ ਨਹੀਂ? ਐਵੇਂ ਆਪਣੇ ਅੰਦਰ ਬਿਨਾਂ ਵਜ੍ਹਾ ਤੋਂ ਚੀਜ਼ਾਂ ਬਣਾ ਕੇ ਰਹਿ ਨਾ ਜਾਇਓ। ਨੇੜੇ ਵਾਲੇ ਜਿਹੜੀਆਂ ਤੇ ਸੰਗਤਾਂ ਪਿਆਰ ਕਰਦੀਆਂ, ਉਹਨਾਂ ਨੇ ਤੇ ਲਾਹੇ ਖੱਟ ਲੈਣੇ ਨੇ, ਤੇ ਜਿਹੜੇ ਆਹੀ ਚੱਕਰਾਂ 'ਚ ਪਏ ਰਹਿ ਗਏ, ਉਹ ਚਿੱਚੜ ਵਰਗਾ ਹਿਸਾਬ ਹੋ ਜਾਣਾ, ਚਿੱਚੜ ਵਰਗਾ। ਮੱਝ ਦੇ ਥਣਾ ਦੇ ਕੋਲ ਏ, ਪਰ ਦੁੱਧ ਨਹੀਂ ਪੀਂਦਾ, ਉਹ ਤੇ ਲਹੂ ਹੀ ਪੀ ਜਾਂਦਾ, ਖੂਨ ਹੀ ਚੂਸੀ ਜਾਂਦਾ। ਉਹ ਕੰਮ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਤਾਂ ਖੈਰ ਜਿਹੜੀ ਮੈਂ ਅਰਜ਼ ਕਰਨ ਲੱਗਾ, ਇੱਥੋਂ ਤੱਕ ਅਸੀਂ ਰਾਤੀ ਬੇਨਤੀ ਕੀਤੀ ਸੀ, ਤਾਂ ਹੀ ਮੈਂ ਬੇਨਤੀ ਕਰਦਾ, ਕਿਸੇ ਵੀ ਦੀਵਾਨ ਵਿੱਚ ਕਿਸੇ ਨੇ ਗੈਰ ਹਾਜ਼ਰੀ ਨਹੀਂ ਕਰਨੀ। ਸਮੇਂ ਕੱਢ ਲਓ। ਮੈਂ ਜਿਵੇਂ ਪਹਿਲੇ ਕਿਹਾ ਸੀ ਨਾ, ਪਹਿਲੇ ਦੀਵਾਨ ਵਿੱਚ $50,000 ਮਿਲਣਾ ਇੱਕ ਬੰਦੇ ਨੂੰ, ਜਿਹਨੇ ਹਾਜ਼ਰੀ ਭਰਨੀ ਰੋਜ਼ ਆ ਕੇ। ਉਹ ਕਿਹੜਾ ਮਿਲਣਾ ਉਹ ਵੀ ਮੈਂ ਦੱਸਤਾ ਸੀ। ਜਿਹੜੇ ਅੱਜ ਪਹਿਲੀ ਵਾਰੀ ਸੁਣ ਰਹੇ ਹੋ, ਥੋੜਾ ਆਪੇ ਸੋਚੀ ਜਾਇਓ, ਮੈਂ 1-2 ਦਿਨਾਂ ਵਿੱਚ ਤੁਹਾਨੂੰ ਵੀ ਦੱਸ ਦਿਆਂਗਾ।
ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਇਹ ਮੇਰੀ ਬੇਨਤੀ, ਕਿਸੇ ਨੇ ਵੀ ਮਿਸ ਨਹੀਂ ਕਰਨਾ ਸਮਾਗਮ, ਤਾਂ ਜੋ ਇਹ ਲੜੀ ਤੁਹਾਡੇ ਅੰਦਰ ਵਸਦੀ ਜਾਵੇ। ਹੁਣ ਤੀਜਾ ਸਵਾਲ ਬੜੀ ਨਿਮਰਤਾ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਨੇ ਕੀਤਾ। ਤੀਜਾ ਸਵਾਲ ਉਹ ਪਤਾ ਕੀ ਕਹਿੰਦੇ? ਮਹਾਰਾਜ, ਸਿੱਖ ਦੀ ਸੇਵਾ, ਸਿੱਖ ਦੇ ਸਿਮਰਨ ਦੇ ਉੱਤੇ ਗੁਰੂ ਖੁਸ਼ ਹੋ ਗਿਆ। ਹੁਣ ਮੈਂ ਕੀਰਤਨ ਕਰਦਾ, ਕੋਈ ਜੋੜੇ ਝਾੜਦਾ ਹੈ, ਕੋਈ ਤਬਲਾ ਵਜਾਉਂਦਾ ਹੈ, ਕੋਈ ਪਿਆਰਿਓ ਹੱਥੀਂ ਸੇਵਾ ਕਰਦਾ, ਕੋਈ ਲੰਗਰ ਬਣਾਉਣ ਦੀ ਸੇਵਾ ਕਰਦਾ, ਕੋਈ ਵਰਤਾਉਣ ਦੀ ਸੇਵਾ ਕਰਦਾ। ਸਾਡੀ ਸੇਵਾ, ਸਾਡੇ ਸਿਮਰਨ ਤੇ ਗੁਰੂ ਖੁਸ਼ ਹੋਇਆ ਕਿ ਨਹੀਂ ਹੋਇਆ? ਇਹਦੀ ਨਿਸ਼ਾਨੀ ਕੀ ਹੈ? ਕਿ ਸਾਰੀ ਜ਼ਿੰਦਗੀ ਲੰਘ ਗਈ ਉਦਾਂ ਹੀ। ਜਦੋਂ ਬਾਬਾ ਦੀਪ ਸਿੰਘ ਸਾਹਿਬ ਨੇ ਇੰਨੀ ਗੱਲ ਕਹੀ ਨਾ ਕਿ ਮਹਾਰਾਜ ਕਿਰਪਾ ਕਰਕੇ ਦੱਸੋ ਸਾਡੀ ਸੇਵਾ, ਸਾਡੇ ਸਿਮਰਨ ਤੇ ਗੁਰੂ ਖੁਸ਼ ਹੋ ਗਿਆ, ਉਹਦੀ ਨਿਸ਼ਾਨੀ ਕੀ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਿਹਦੀ ਸੇਵਾ, ਜਿਹਦੇ ਸਿਮਰਨ ਤੇ ਗੁਰੂ ਖੁਸ਼ ਹੋ ਜੇ, ਉਹਦੀਆਂ 3 ਨਿਸ਼ਾਨੀਆਂ ਨੇ। ਬਸ ਆ ਅੱਜ ਚੀਰ ਪੱਲੇ ਨਾਲ ਬੰਨ ਕੇ ਲੈ ਕੇ ਜਾਣੇ। 3 ਨਿਸ਼ਾਨੀਆਂ। ਪਹਿਲੀ ਨਿਸ਼ਾਨੀ ਮਹਾਰਾਜ ਨੇ ਦੱਸੀ, ਹੁਣ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਹਿਲੀ ਨਿਸ਼ਾਨੀ ਦੱਸੀ, ਕਹਿੰਦੇ ਜਿਹਦੀ ਸੇਵਾ, ਜਿਹਦੇ ਸਿਮਰਨ ਦੇ ਉੱਤੇ ਗੁਰੂ ਖੁਸ਼ ਹੋ ਜੇ, ਉਹਦੀ ਪਹਿਲੀ ਨਿਸ਼ਾਨੀ ਉਸ ਸਿੱਖ ਦੇ ਅੰਦਰ ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ। ਗੁਰੂ ਵਾਲੇ ਗੁਣ, ਨਿਮਰਤਾ, ਨਿਰਵੈਰਤਾ, ਦੇਖ ਕੇ ਅਣਡਿੱਠ ਕਰਨਾ ਹੈ ਜੀ। ਕਮਜ਼ੋਰੀਆਂ ਦਾ ਪਤਾ ਲੱਗ ਗਿਆ, ਫਿਰ ਪਰਦੇ ਢੱਕੀ ਜਾਣੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਿੱਠ ਬੋਲੜਾ ਸੁਭਾਅ, ਗੱਲ ਗੱਲ ਤੇ ਵੱਡੂ ਵੱਡੂ ਨਹੀਂ ਪੈਣਾ ਹੈ ਜੀ। ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਗਏ। ਗੁਰੂ ਵਾਲੇ ਗੁਣ, ਜਿਹਦੀ ਸੇਵਾ, ਜਿਹਦੇ ਸਿਮਰਨ ਤੇ ਗੁਰੂ ਪ੍ਰਸੰਨ ਹੋ ਗਿਆ, ਪਹਿਲੀ ਨਿਸ਼ਾਨੀ ਉਹਦੇ ਅੰਦਰ ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਣਗੇ। ਗੁਰੂ ਤੇ ਮਿੱਠ ਬੋਲੜਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ। ਉਹ ਤੇ ਮਿੱਠ ਬੋਲੜਾ ਹੈ। ਮਿੱਠ ਬੋਲੜਾ ਮਾਲਕ ਤੇ ਰੱਬ ਏ, ਉਹ ਤੇ ਮਿੱਠ ਬੋਲੜਾ ਹੀ। ਅਸੀਂ ਦਿਖਾਵੇ ਮਾਤਰ ਕਈ ਵਾਰੀ ਬਣ ਜਾਂਦੇ ਆ, ਉਤੋਂ ਉਤੋਂ ਅੰਦਰ ਤੇ ਵੈਰ ਦੀਆਂ ਦੀਵਾਰਾਂ ਚੱਲਦੀਆਂ ਹੁੰਦੀਆਂ। ਇਦਾਂ ਦੇ ਮਿੱਠ ਬੋਲੜੇ ਨਹੀਂ ਬਣਨਾ। ਜੋ ਅੰਦਰ ਡਾਇਰੈਕਟ ਤੇਰੇ ਮੂੰਹ ਤੇ ਉਹੀ ਚੀਜ਼ ਹੋਵੇ, ਜੋ ਉੱਤੋਂ ਕਹਿ ਰਹੇ ਆ ਨਾ, ਅੰਦਰ ਵੀ ਉਹੀ ਚੀਜ਼ ਹੋਵੇ। ਵਿਖਾਵਾ ਨਹੀਂ। ਉਹ ਦੁਨੀਆ ਨੂੰ ਠੱਗ ਲੇਗਾ ਵਿਖਾਵੇ ਨਾਲ, ਦੁਨੀਆ ਨੂੰ ਬੁੱਧੂ ਬਣਾ ਲੇਗਾ ਵਿਖਾਵੇ ਨਾਲ, ਪਰ ਉਹ ਬੁੱਧੂ ਬਣਨ ਵਾਲਾ ਨਹੀਂ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਸ ਸਿੱਖ ਦੀ ਸੇਵਾ, ਜਿਹਦੇ ਸਿਮਰਨ ਦੇ ਉੱਤੇ ਗੁਰੂ ਪ੍ਰਸੰਨ ਹੋ ਜੇ, ਪਹਿਲੀ ਨਿਸ਼ਾਨੀ ਉਸ ਸਿੱਖ ਦੇ ਅੰਦਰ ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ। ਨਿਰਵੈਰ ਬਣ ਜਾਏਗਾ। ਨਿਰਵੈਰ, ਨਿਰਵੈਰ। ਬਾਬਾ ਗੁਰਕਿਰਪਾਲ ਸਿੰਘ ਜੀ ਗਲਵਾਲੀ ਵਾਲੇ ਮਹਾਂਪੁਰਖ, ਗੁਰੂਵਾਲੀ ਪਿੰਡ, ਬਾਬਾ ਈਸ਼ਰ ਸਿੰਘ ਜੀ ਜਦੋਂ ਉੱਥੇ ਗਏ, ਪਹਿਲੇ ਗਿੱਲਵਾਲੀ ਨਾਂ ਸੀ ਪਿੰਡ ਦਾ, ਤੇ ਬਾਬਾ ਜੀ ਕਹਿੰਦੇ ਨਹੀਂ, ਗਿੱਲਵਾਲੀ ਨਹੀਂ, ਇਸ ਪਿੰਡ ਦਾ ਤੇ ਗੁਰੂਵਾਲੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਉਦੋਂ ਦਾ ਫਿਰ ਗੌਰਮੈਂਟ ਦੇ ਕਾਗਜ਼ਾਂ 'ਚ ਵੀ ਉਹ ਗੁਰੂਵਾਲੀ ਪਿੰਡ ਵੱਜਦਾ। ਬਾਬਾ ਗੁਰਕਿਰਪਾਲ ਸਿੰਘ ਜੀ ਚੋਲਾ ਬਦਲ ਚੁੱਕੇ ਨੇ, ਕਾਫੀ ਸਾਲ ਹੋਏ। ਉਹਨਾਂ ਦੇ ਅਸਥਾਨ ਤੋਂ ਨਾ ਕੋਈ ਚੋਰ ਨਾ ਨਵੇਂ ਭਾਂਡੇ ਚੋਰੀ ਕਰਕੇ ਲੈ ਗਿਆ। ਕਿਸੇ ਸੰਗਤ ਦੇ ਪ੍ਰੇਮੀ ਨੇ ਨਵੇਂ ਬਰਤਨ ਚੜਾਏ, ਉਹਨੇ ਦਾਲ ਆਇਆ ਚੋਰੀ ਕਰਕੇ ਲੈ ਗਿਆ। ਹੁਣ ਜਦੋਂ ਸਵੇਰ ਪਈ, ਸਭ ਸੇਵਾਦਾਰਾਂ ਨੂੰ ਪਤਾ ਲੱਗਾ ਇਦਾਂ ਚੋਰ ਆਇਆ, ਭਾਂਡੇ ਚੋਰੀ ਕਰਕੇ ਲੈ ਗਿਆ, ਤੇ ਮਹਾਂਪੁਰਖਾਂ ਦੇ ਕੋਲ ਆ ਕੇ ਮਹਾਂਪੁਰਖੋ ਦੀ ਰਿਪੋਰਟ ਕਰੀਏ, ਕੋਈ ਪੁਲਿਸ ਨੂੰ ਬੁਲਾਈਏ। ਏਡੇ ਕੀਮਤੀ ਬਰਤਨ, ਇੰਨੇ ਜ਼ਿਆਦਾ ਬਰਤਨ ਚੋਰੀ ਕਰਕੇ ਲੈ ਗਿਆ, ਚੜਾਏ ਸੀ ਕਿਸੇ ਨੇ। ਮਹਾਂਪੁਰਖ ਕਹਿੰਦੇ ਕੀ ਕਰੀਏ? ਕਹਿੰਦੇ ਜੀ ਪੁਲਿਸ ਨੂੰ ਰਿਪੋਰਟ ਕਰਦੇ ਆ। ਅੱਛਾ, ਕਹਿੰਦੇ ਆਓ ਫਿਰ ਇੱਕ ਕੰਮ ਕਰਦੇ ਆ, ਪੁਲਿਸ ਨੂੰ ਰਿਪੋਰਟ ਕਰਦੇ ਆ ਬਾਅਦ ਚੋਂ, ਪਹਿਲੇ ਆਓ ਇੱਕ ਕੰਮ ਕਰੀਏ। ਕਹਿੰਦੇ ਜੀ ਕੀ ਕੰਮ? ਕਹਿੰਦੇ ਆਓ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਚੱਲਦੇ ਆ। ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਲੈ ਗਏ ਸੇਵਾਦਾਰਾਂ ਨੂੰ, ਤੇ ਸੇਵਾਦਾਰਾਂ ਨੂੰ ਕਹਿੰਦੇ ਵੀ ਕੀ ਕਰਨਾ ਉਸ ਚੋਰ ਦਾ? ਕਹਿੰਦੇ ਜੀ ਪੁਲਿਸ ਨੂੰ ਫੜਾਈਏ, ਰਿਪੋਰਟ ਕਰੀਏ, ਆਪੇ ਲੱਭਣਗੇ ਕੌਣ ਹੈ। ਮਹਾਂਪੁਰਖ ਕਹਿੰਦੇ ਨਹੀਂ ਭੋਲਿਓ, ਪੁਲਿਸ ਨੂੰ ਰਿਪੋਰਟ ਨਹੀਂ ਕਰਨੀ ਉਸ ਚੋਰ ਦੀ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੋ ਕਿ ਦਾਤਿਆ ਉਹਨੂੰ ਇੰਨੇ ਭਾਗ ਲਾ, ਅੱਜ ਚੋਰੀ ਕਰਨ ਵਾਲਾ ਕੱਲ ਨੂੰ ਬਰਤਨ ਚੜਾਉਣ ਵਾਲਾ ਬਣ ਜੇ। ਅੱਜ ਉਹਨੇ ਚੋਰੀ ਕੀਤੀ ਹੈ ਨਾ, ਕੱਲ ਨੂੰ ਚੜਾਉਣ ਵਾਲਾ ਬਣ ਜੇ। ਉਹ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਅਸੀਂ ਸੋਚ ਕੀ ਰਹੇ ਆ? ਮਹਾਂਪੁਰਖ ਖੇਡੇ ਨਿਰਵੈਰ ਕਿ ਜੇ ਕੋਈ ਬੁਰਾ ਵੀ ਕਰਦਾ ਤਾਂ ਵੀ ਉਹਦਾ ਭਲਾ ਹੈ ਜੀ। ਬਾਬਾ ਜਗਤਾ ਸਿੰਘ ਜੀ ਸੀ, ਸੇਵਾ ਪੰਥੀ ਮਹਾਂਪੁਰਖ, ਤੁਰੇ ਜਾ ਰਹੇ ਸਵੇਰ ਵੇਲੇ।
ਸਿਮਰਨ ਕਰ ਰਹੇ, 2 ਸੇਵਾਦਾਰ ਨਾਲ ਨੇ ਤੇ ਤੁਰੇ ਜਾ ਰਹੇ, ਤੇ ਇੱਕ ਬੰਦਾ ਮਿਲ ਗਿਆ ਮਹਾਂਪੁਰਖਾਂ ਦਾ ਨਿੰਦਕ। ਹਰੇਕ ਦਾ ਆਪਣਾ ਆਪਣਾ ਸੁਭਾਅ, ਤੱਤੇ ਵੀ ਉਹਨੇ ਬਣਾਏ, ਠੰਡੇ ਵੀ ਉਹਨੇ ਬਣਾਏ, ਮਿੱਠੇ ਵੀ ਉਹਨੇ ਬਣਾਏ, ਕੌੜੇ ਵੀ ਉਹਨੇ ਬਣਾਏ। ਇਹ ਤੇ ਉਹਦੀ ਲੀਲਾ ਹੈ, ਲੀਲਾ। ਹੁਣ ਮਹਾਂਪੁਰਖ ਜਾ ਰਹੇ ਤੇ ਇੱਕ ਮਹਾਂਪੁਰਖਾਂ ਦਾ ਨਿੰਦਕ, ਪਤਾ ਮਹਾਂਪੁਰਖਾਂ ਨੂੰ ਬੁਰਾ ਭਲਾ ਕਹਿਣ ਲੱਗ ਪਿਆ, ਬੜਾ ਬੋਲਿਆ, ਅਖੀਰ ਗਾਲਾਂ ਤੱਕ ਵੀ ਆ ਗਿਆ। ਮਹਾਂਪੁਰਖ ਚੁੱਪ। ਸੇਵਾਦਾਰ ਕਹਿੰਦੇ ਇਹਨੂੰ ਚਖਾਈਏ ਮਜ਼ਾ। ਮਹਾਂਪੁਰਖ ਕਹਿੰਦੇ ਨਹੀਂ, ਕਿਸੇ ਨੇ ਕੁਝ ਨਹੀਂ ਕਹਿਣਾ, ਕਿਸੇ ਨੇ ਕੁਝ ਨਹੀਂ ਕਹਿਣਾ। ਤੇ ਉਸ ਵੇਲੇ ਮਹਾਂਪੁਰਖ ਤੁਰੇ ਜਾ ਰਹੇ ਤੇ ਕੋਲ ਆ ਗਿਆ ਅਸਥਾਨ। ਤੇ ਜਦੋਂ ਅਸਥਾਨ ਕੋਲ ਆਇਆ ਨਾ, 2 ਸੇਵਾਦਾਰ ਨਾਲ ਸੀ, ਤੇ ਮਹਾਂਪੁਰਖਾਂ ਨੇ ਉਸ ਬੰਦੇ ਵੱਲ ਨਾ ਪਿਛਾਂਹ ਘੁੰਮ ਕੇ ਵੇਖਿਆ। ਕਹਿੰਦਾ ਹੁਣ ਤੇ ਲੱਗਦਾ ਮੇਰੀ ਸ਼ਤਰੌਲ ਹੋਣੀ ਪੱਕਾ। ਇੰਨਾ ਮੈਂ ਇਹਨਾਂ ਨੂੰ ਬੁਰਾ ਭਲਾ ਕਹਿਤਾ, ਇੰਨਾ ਇਹਨਾਂ ਦਾ ਮੀਟਰ ਚੜਾਤਾ, ਇਹਨਾਂ ਨੇ ਤਾਂ ਹੁਣ ਮੈਨੂੰ ਜਵਾਬ ਦੇਣਾ ਹੀ ਦੇਣਾ। ਮਹਾਂਪੁਰਖ ਪਤਾ ਕੀ ਕਹਿੰਦੇ? ਕਹਿਣ ਲੱਗੇ, ਪਿਆਰਿਆ, ਜਿੰਨਾ ਬੁਰਾ ਭਲਾ ਕਹਿ ਸਕਦਾ ਸਾਨੂੰ ਕਹਿ ਲੈ, ਜਿੰਨੀਆਂ ਗਾਲਾਂ ਕੱਢ ਸਕਦਾ ਕੱਢ ਲੈ। ਆ 2 ਸੇਵਾਦਾਰ ਸਾਡੇ ਨਾਲ, ਅਸੀਂ ਇਹਨਾਂ ਨੂੰ ਤੇ ਰੋਕ ਲਿਆ, ਪਰ ਜੇ ਤੈਨੂੰ ਗਾਲਾਂ ਕੱਢਦੇ ਆ ਕਿਸੇ ਹੋਰ ਸੇਵਾਦਾਰ ਦੇ ਅੰਦਰ, ਸੇਵਾਦਾਰ ਬਹੁਤ ਜ਼ਿਆਦਾ, ਜੇ ਉਹਨਾਂ ਨੇ ਸੁਣ ਲਿਆ ਨਾ, ਉਹਨਾਂ ਨੇ ਤੈਨੂੰ ਛੱਡਣਾ ਨਹੀਂ। ਤੇ ਅਸੀਂ ਇਹ ਨਹੀਂ ਚਾਹੁੰਦੇ ਸਾਡੇ ਕਰਕੇ ਤੇਰਾ ਕੁਝ ਬੁਰਾ ਹੋਵੇ। ਜਿੰਨੀਆਂ ਗਾਲਾਂ ਤੂੰ ਕੱਢ ਸਕਦਾ ਸਾਨੂੰ ਕੱਢ ਲੈ ਹੁਣੇ। ਉਹ ਇੰਨੀ ਗੱਲ ਜਦੋਂ ਸੁਣੀ, ਉਹਦਾ ਸਾਰਾ ਜਿਹੜਾ ਗੁੱਸੇ ਵਾਲਾ ਮੀਟਰ ਸੀ ਨਾ ਥੱਲੇ ਆ ਗਿਆ। ਤੇ ਮਹਾਂਪੁਰਖਾਂ ਨੂੰ ਕਹਿੰਦੇ, ਮਹਾਂਪੁਰਖਾਂ ਨੂੰ ਕਹਿੰਦਾ, ਮਹਾਂਪੁਰਖੋ ਮੈਂ ਗਾਲਾਂ ਪਤਾ ਕਿਉਂ ਕੱਢਦਾ? ਕਹਿੰਦੇ ਜੀ ਕਿਉਂ? ਕਹਿੰਦੇ ਤੁਸੀਂ ਕਿਹੜਾ ਮੇਰੇ ਬਾਰੇ ਸੋਚਦੇ ਹੋ? ਕਹਿੰਦੇ ਕੀ ਚਾਹੀਦਾ? ਕਹਿੰਦਾ ਘਰ 'ਚ ਗਰੀਬੀ ਬੜੀ ਹੈ, ਮੇਰਾ ਮਹੀਨੇ ਦਾ ਰਾਸ਼ਨ ਲਵਾ ਦਿਓ ਪੱਕਾ। ਮਹਾਂਪੁਰਖ ਕਹਿੰਦੇ ਆਹ ਕਿਹੜੀ ਵੱਡੀ ਗੱਲ ਹੈ। ਆਪਣੇ ਸੇਵਾਦਾਰ, ਉਹ ਦੁਕਾਨਦਾਰ ਸੀ ਕਰਿਆਨੇ ਵਾਲਾ, ਉਹਦੇ ਨਾਮ ਚਿੱਠੀ ਲਿਖਤੀ ਕਿ ਇਹਨੂੰ ਮਹੀਨੇ ਦਾ ਜਿੰਨਾ ਵੀ ਰਾਸ਼ਨ ਚਾਹੀਦਾ ਹੋਵੇ ਦੇ ਦਿਆ ਕਰ, ਮਹੀਨੇ ਬਾਅਦ ਆ ਕੇ ਸਾਡੇ ਨਾਲ ਹਿਸਾਬ ਕਰ ਲਿਆ ਕਰ। ਆਏ ਨਿਰਵੈਰ, ਗੁਰੂ ਨਿਰਵੈਰ, ਗੁਰੂ ਦੇ ਪਿਆਰੇ ਵੀ ਨਿਰਵੈਰ। ਜਿਹਦੀ ਸੇਵਾ, ਜਿਹਦੇ ਸਿਮਰਨ ਤੇ ਗੁਰੂ ਖੁਸ਼ ਹੁੰਦਾ ਹੈ ਨਾ, ਉਹਦੇ ਅੰਦਰ ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ। ਦੂਜੇ ਹੀ ਨਿਸ਼ਾਨੀ ਸੁਣਿਓ, ਮੈਂ ਕਹਿੰਦਾ ਵਾਰ ਨੇ ਬਲਿਹਾਰਨੇ ਜਾਈਏ। ਇਹ ਦੂਜੀ ਨਿਸ਼ਾਨੀ। 3 ਨਿਸ਼ਾਨੀਆਂ ਦਸੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਜਿਹਦੀ ਸੇਵਾ, ਜਿਹਦੇ ਸਿਮਰਨ ਤੇ ਗੁਰੂ ਖੁਸ਼ ਹੋਵੇ, ਪਹਿਲੀ ਨਿਸ਼ਾਨੀ ਉਹਦੇ ਅੰਦਰ ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ। ਦੂਜੀ ਨਿਸ਼ਾਨੀ, ਗੁਰੂ ਕਿਰਪਾ ਦਾ ਖਾਤਾ ਖੋਲ ਕੇ ਆਪਣੇ ਉਸ ਸਿੱਖ ਨੂੰ ਦਰਗਾਹ ਦੀਆਂ ਚਾਬੀਆਂ ਦੇ ਦਿੰਦਾ ਹੈ। ਦਰਗਾਹ ਦੀਆਂ ਚਾਬੀਆਂ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ। ਪੂੰਜੀ ਉਹ ਜਿਹਨੂੰ ਜੋ ਮਰਜ਼ੀ ਦੇ ਦਿਓ। ਤੇ ਮਹਾਂਪੁਰਖ ਇਸ ਗੱਲ ਨੂੰ ਖੋਲਦੇ ਸੀ। 5 ਥਾਵਾਂ ਤੇ ਗੁਰੂ ਚਾਬੀਆਂ ਦਿੰਦਾ ਮਹਾਂਪੁਰਖਾਂ ਦੇ। ਨੇਤਰਾਂ ਵਿੱਚ ਨਦਰ ਦੀ ਚਾਬੀ, ਨਦਰ ਦੀ। ਉਹ ਇੱਕ ਕਮਾਈ ਵਾਲਾ ਗੁਰਸਿੱਖ, ਇੱਕ ਮਹਾਂਪੁਰਖ ਜਿਹਦਾ ਆਪਣਾ ਰੰਗਿਆ ਹੋਇਆ ਜੀਵਨ ਹੈ ਨਾ, ਕਿਸੇ ਵੱਲ ਅੱਖ ਭਰ ਕੇ ਵੀ ਤੱਕ ਲਵੇ ਨਾ। ਗੁਰੂ ਰਾਮਦਾਸ ਨੂੰ, ਬਾਬਾ ਦੀਪ ਸਿੰਘ ਨੂੰ, ਉਸ ਬੰਦੇ ਦੇ ਵੀ ਮਾੜੇ ਚਿੱਠੇ ਪਾੜਨੇ ਪੈ ਜਾਂਦੇ ਨੇ। ਕਿਉਂ ਪਾੜਨੇ ਪੈ ਜਾਂਦੇ? ਕਿਉਂਕਿ ਮੇਰੇ ਪਿਆਰੇ ਨੇ ਇਹਦੇ ਵੱਲ ਆਪਣੀ ਨਿਗਾਹ ਪਾ ਦਿੱਤੀ ਹੈ। ਮੇਰੇ ਪਿਆਰੇ ਨੇ ਇਹਦੇ ਵੱਲ ਅੱਖ ਭਰ ਕੇ ਤੱਕ ਲਿਆ। ਗੁਰੂ ਨੂੰ ਉਹਦੇ ਮਾੜੇ ਕਰਮਾਂ ਦੇ ਚਿੱਠੇ ਪਾੜਨੇ ਪੈ ਜਾਂਦੇ। ਕਿਉਂ? ਕਿਉਂਕਿ ਨੇਤਰਾਂ ਵਿੱਚ ਨਦਰ ਦੀ ਚਾਬੀ ਦੇਤੀ। ਨਦਰ ਦੀ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਉਸ ਤੋਂ ਬਾਅਦ ਬਾਬਾ ਦਿੰਦਾ ਰਸਨਾ ਦੇ ਉੱਤੇ, ਜ਼ੁਬਾਨ ਦੇ ਉੱਤੇ 7 ਦੀ ਚਾਬੀ। 7 ਮਹਾਂਪੁਰਖ ਹੱਸਦਿਆਂ ਮਜ਼ਾਕ ਵਿੱਚ ਜਿਵੇਂ ਵੀ ਸਹਿਜੇ ਕੋਈ ਕਿਸੇ ਨੂੰ ਬਚਨ ਕਰ ਦੇਣ ਨਾ, ਉਹ ਬਚਨ ਤੇ ਪੱਥਰ ਤੇ ਲੀਕ ਵਾਂਗੂ 7 ਹੋਣਾ ਹੀ ਹੋਣਾ। ਅੱਜ ਨਹੀਂ ਤੇ ਕੱਲ ਉਹਨੇ ਪੁੱਗਣਾ ਹੀ ਪੁੱਗਣਾ। ਭਾਵੇਂ ਹੱਸਦਿਆਂ ਕਹਿ ਦੇਣ, ਜਿਵੇਂ ਮਰਜ਼ੀ ਕਹਿ ਦੇਣ, ਉਹ ਬਚਨ ਤੇ 7 ਹੀ ਏ। ਗੁਰੂ ਅਰਜਨ ਦੇ ਪਾਤਸ਼ਾਹ ਆਪ ਰੱਬ ਨੇ ਕਿਸੇ ਨੂੰ ਕੋਈ ਬਚਨ ਦਿੱਤਾ ਹੋਵੇ, ਬਚਨ ਝੂਠਾ ਪੈ ਜੇ, ਇੰਪੋਸੀਬਲ ਗੱਲ ਹੈ ਨਾ। ਪਰ ਇਹ ਪੋਸੀਬਲ ਹੋਈ ਹੈ ਸਾਡੇ ਇਤਿਹਾਸ ਵਿੱਚ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਬਚਨ ਪਿੱਛੇ ਪੈ ਗਿਆ, ਫਿੱਕਾ ਪੈ ਗਿਆ, ਪੂਰਾ ਨਹੀਂ ਹੋਇਆ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਕਿੱਡੀ ਹੈਰਾਨਗੀ ਦੀ ਗੱਲ ਹੈ। ਆਇਆ ਸੀ ਬੁੱਧੂ ਸ਼ਾਹ ਮਹਾਰਾਜ ਦੇ ਕੋਲ, ਮਹਾਰਾਜ ਇੱਟਾਂ ਦਾ ਆਵਾ ਲਾਇਆ, ਇੱਟਾਂ ਮੇਰੀਆਂ ਪੱਕੀਆਂ ਨਿਕਲਣ, ਕਿਰਪਾ ਕਰੋ। ਮਹਾਰਾਜ ਕਹਿੰਦੇ ਲੰਗਰ ਕਰਾ, ਬਾਣੀ ਦੇ ਪਹਿਰੇ ਚਲਾ, ਤੇਰੀਆਂ ਇੱਟਾਂ ਪੱਕੀਆਂ ਨਿਕਲਣਗੀਆਂ। ਹੁਣ ਜਦੋਂ ਲੰਗਰ ਕਰਾਇਆ, ਬਾਣੀ ਪੜ੍ਹ ਕੇ ਅਰਦਾਸ ਹੋਈ, ਜਦੋਂ ਇੱਟਾਂ ਖੋਲੀਆਂ ਨਾ ਭੱਠੇ ਦੇ ਵਿੱਚੋਂ, ਸਾਰੀਆਂ ਇੱਟਾਂ ਕੱਚੀਆਂ। 1-2 ਇੱਟਾਂ ਫੜ ਲਈਆਂ ਹੱਥ ਵਿੱਚ ਤੇ ਮਹਾਰਾਜ ਦੇ ਕੋਲ ਆ ਗਿਆ ਬੇਨਤੀ ਕਰਨ, ਮਹਾਰਾਜ ਤੁਸੀਂ ਕਿਹਾ ਬਚਨ ਕੀਤਾ ਸੀ, ਲੰਗਰ ਕਰਾ, ਅਰਦਾਸ ਕਰ, ਇੱਟਾਂ ਪੱਕੀਆਂ ਨਿਕਲਣਗੀਆਂ, ਇਹ ਤੇ ਸਾਰੀਆਂ ਕੱਚੀਆਂ।
ਤੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਪਤਾ ਕੀ ਕਹਿੰਦੇ, ਕਹਿੰਦੇ ਬੁੱਧੂ ਸ਼ਾਹ ਕੋਈ ਗੱਲ ਤੇ ਨਹੀਂ ਬੀਤੀ, ਜਾਣਦੇ ਨੇ ਸਭ ਕੁਝ, ਕੋਈ ਗੱਲ ਤੇ ਨਹੀਂ ਬੀਤੀ। ਕਹਿੰਦਾ ਮਹਾਰਾਜ ਕੁਝ ਹੋਰ ਨਹੀਂ ਬੀਤਿਆ, ਜਦੋਂ ਮੈਂ ਲੰਗਰ ਕਰਾ ਰਿਹਾ ਸਾਂ ਨਾ, ਇੱਕ ਸਿੱਧੇ ਜੇ ਕੱਪੜਿਆਂ 'ਚ ਆ ਗਿਆ ਸੀ ਭਾਈ ਲੱਖੂ, ਉਹਨੇ ਮੈਥੋਂ ਮੰਗਿਆ ਪ੍ਰਸ਼ਾਦਾ, ਮੈਂ ਛਕਾਉਣ ਤੋਂ ਕਰਤੀ ਨਾ, ਦੂਜੀ ਵਾਰੀ ਮੰਗਿਆ, ਤੀਜੀ ਵਾਰੀ ਮੰਗਿਆ, ਮੈਂ ਨਾ ਕਰੀ ਗਿਆ। ਉਹ ਸਾਈਡ ਤੇ ਖਲੋ ਗਿਆ ਕਿ ਜਿੰਨੀ ਸੰਗਤ ਆਉਂਦੀ, ਜਿੰਨੇ ਰਿਸ਼ਤੇਦਾਰ ਆਉਂਦੇ, ਉਹਨਾਂ ਨੂੰ ਪ੍ਰਸ਼ਾਦਾ ਪਿਆ ਦਿੰਦਾ, ਮੇਰੇ ਲਈ ਕਹਿੰਦਾ ਲੰਗਰ ਹੈ ਕੋਈ ਨਹੀਂ, ਲੰਗਰ ਛਕਾਉਣ ਤੋਂ ਨਾ ਕਰੀ ਜਾਂਦਾ। ਮਹਾਰਾਜ ਜਦੋਂ ਮੈਂ ਉਹਨੂੰ 3-4 ਵਾਰੀ ਨਾ ਕੀਤੀ ਨਾ ਲੰਗਰ ਛਕਾਉਣ ਤੋਂ, ਤੇ ਉਹਨੇ ਝੂਮਣਾ ਸ਼ੁਰੂ ਕਰਤਾ, ਤੇ ਝੂਮਦਿਆਂ ਝੂਮਦਿਆਂ ਕਹਿੰਦਾ ਬੁੱਧੂ ਦਾ ਵਾ ਕੱਚਾ, ਬੁੱਧੂ ਦਾ ਵਾ ਕੱਚਾ, ਬੁੱਧੂ ਦਾ ਵਾ ਕੱਚਾ। ਮਹਾਰਾਜ ਮੈਂ ਉਹਦੀ ਪਰਵਾਹ ਨਹੀਂ ਕੀਤੀ ਕਿ ਮੈਨੂੰ ਤੇ ਤੁਸੀਂ ਬਚਨ ਕੀਤਾ, ਪਰ ਸਤਿਗੁਰੂ ਉਹਦਾ ਬਚਨ ਅੱਗੇ, ਤੁਹਾਡਾ ਬਚਨ ਪਿੱਛੇ। ਤੇ ਮਹਾਰਾਜ ਪਤਾ ਕੀ ਕਹਿੰਦੇ, ਬੁੱਧੂ ਸ਼ਾਹ ਉਹ ਜਿਸ ਭਾਈ ਲੱਖੂ ਦੀ ਤੂੰ ਗੱਲ ਕਰਦਾ ਹੈ ਨਾ, ਉਹਦੇ ਪਾਟੇ ਕੱਪੜੇ ਤੇ ਤੂੰ ਵੇਖ ਲੈ, ਪਰ ਅੰਦਰਲਾ ਪ੍ਰੇਮ ਨਹੀਂ ਉਹ ਵੇਖਿਆ। ਉਹ ਪ੍ਰੇਮ ਵਿੱਚ ਬੜਾ ਅੱਗੇ, ਅਸੀਂ ਤੇ ਉੱਪਰਲੀ ਕਿਰਿਆ ਵੇਖਦੇ ਆ, ਇਹ ਤੇ ਇਦਾਂ ਕਰਦਾ, ਮਾਲਕ ਤੇ ਅੰਦਰਲੀ ਕਿਰਿਆ ਵੇਖਦਾ। ਮੇਰੇ ਬਹਿਣ ਦਾ ਹਿਰਦਾ ਹੀ ਇਹੋ ਹੀ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਪਾਕ ਸਾਫ਼ ਹਿਰਦਿਆਂ ਤੇ ਬਹਿੰਦਾ, ਪਾਕ ਸਾਫ਼ ਹਿਰਦਿਆਂ ਤੇ, ਪਾਕ ਸਾਫ਼ ਹਿਰਦਿਆਂ ਤੇ, ਜਿਨ੍ਹਾਂ ਦੇ ਅੰਦਰ ਵਲਸ਼ਲ ਹੁੰਦਾ ਹੀ ਕੋਈ ਨਹੀਂ, ਜਿਵੇਂ ਮਰਜ਼ੀ ਉਹਨਾਂ ਨੇ ਸੱਚ ਬੋਲ ਹੀ ਦੇਣਾ, ਕਹਿ ਹੀ ਦੇਣਾ, ਪਾਕ ਸਾਫ਼ ਹਿਰਦੇ ਨੇ। ਉਹ ਜਿਹੜੇ ਪਾਕ ਸਾਫ਼ ਹਿਰਦੇ ਹੁੰਦੇ ਨਾ, ਕਦੀ ਅੰਦਰ ਉਹਨਾਂ ਦੇ ਵੜ ਕੇ ਤੇ ਵੇਖੋ ਬਾਬਾ ਖੰਡੇ ਵਾਲਾ ਉੱਥੇ ਚੌਂਕੜਾ ਮਾਰ ਕੇ ਬੈਠਾ ਹੁੰਦਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਉਹ ਬੁੱਧੂ ਸ਼ਾਹ ਤੂੰ ਉਹਦੇ ਪਾਟੇ ਕੱਪੜੇ ਵੇਖੇ, ਪਰ ਅੰਦਰਲਾ ਪ੍ਰੇਮ ਨਾ ਵੇਖਿਆ। ਉਹ ਜਿਸ ਭਾਈ ਲੱਖੂ ਦੀ ਤੂੰ ਗੱਲ ਕਰਦਾ ਹੈ ਨਾ, ਉਹ ਸਾਡਾ ਏਡੇ ਪਿਆਰ ਵਾਲਾ ਸਿੱਖ ਏ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕੁਝ ਖਾਣ ਤੋਂ ਪਹਿਲਾਂ ਇੱਕ ਚੌਂਕੜੇ ਤੇ ਰੋਜ਼ 21 ਪਾਠ ਜਪਜੀ ਸਾਹਿਬ ਦੇ ਕਰਦਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਤੇ ਬਾਣੀ ਪੜ ਕੇ ਜਿਹਦੀ ਬਾਣੀ ਪੜਦਾ ਨਾ, ਉਹਦੀ ਰਸਨਾ ਤੇ ਉਹ ਗੁਰੂ ਨਾਨਕ ਬਹਿ ਗਿਆ। ਹਾਂਜੀ, ਰੱਬ ਲੱਭਣਾ ਜੇ ਨਾ, ਲੱਭ ਲਿਆ ਕਰੋ, ਰੱਬ ਦੇ ਪਿਆਰਿਆਂ ਦੀ ਜ਼ੁਬਾਨ ਤੇ ਬੈਠਾ ਹੁੰਦਾ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਹਾਂਜੀ, ਕਹਿੰਦੇ ਉਹਦੀ ਰਸਨਾ ਤੇ ਗੁਰੂ ਨਾਨਕ ਬਹਿ ਗਿਆ। ਉਹਨੇ ਭਾਵੇਂ ਸਹਿਜੇ ਕਿਹਾ ਨਾ ਬੁੱਧੂ ਦਾ ਵਾ ਕੱਚਾ, ਉਹਦੀ ਕਮਾਈ ਦਾ ਸਦਕਾ ਉਹਦਾ ਬਚਨ ਅੱਗੇ ਤੇ ਬੁੱਧੂ ਸ਼ਾਹ ਮੇਰਾ ਬਚਨ ਪਿੱਛੇ। ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ, ਹੁਣ ਭੁੱਲ ਬਖਸ਼ੀ ਕਿਵੇਂ ਜਾਵੇ, ਇੰਨਾ ਮੇਰਾ ਨੁਕਸਾਨ। ਮਹਾਰਾਜ ਕਹਿੰਦੇ ਬਚਨ ਕਰ ਦਿੰਨੇ ਆ, ਮੌਸਮ ਕੁਝ ਇਹੋ ਜਿਹਾ ਬਣੇਗਾ, ਤੇਰੀਆਂ ਕੱਚੀਆਂ ਵੀ ਪੱਕੇ ਭਾਵ ਵਿਕ ਜਾਣਗੀਆਂ, ਪਰ ਰਹਿਣਗੀਆਂ ਕੱਚੀਆਂ ਹੀ। ਹਾਂਜੀ, ਕਿਉਂਕਿ ਇੱਕ ਪਿਆਰੇ ਨੇ ਕਹਿਤਾ ਹੈ, ਉਹਨੇ ਕਹਿਤਾ ਜਿਹਦੀ ਰਸਨਾ ਦੇ ਉੱਤੇ ਸੱਤ ਦੀ ਚਾਬੀ ਹੈ, ਸੱਤ ਦੀ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੇਖ ਲਓ ਕਿੱਦਾਂ ਬੋਲਣਾ, ਗੱਜ ਕੇ ਬੋਲੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਚੜ੍ਹਦੀ ਕਲਾ ਨਾਲ ਬਿਠਿਆ ਕਰੋ, ਪਿਆਰ ਨਾਲ, ਤੇ ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਦੂਜੀ ਨਿਸ਼ਾਨੀ ਮੈਂ ਬੇਨਤੀ ਕਰ ਰਿਹਾ, ਪਹਿਲੀ ਨਿਸ਼ਾਨੀ ਜਿਸ ਸਿੱਖ ਦੀ ਸੇਵਾ, ਜਿਹਦੇ ਸਿਮਰਨ ਦੇ ਉੱਤੇ ਗੁਰੂ ਖੁਸ਼ ਹੋ ਜੇ, ਉਹਦੇ ਅੰਦਰ ਗੁਰੂ ਵਰਗੇ ਗੁਣ ਆਉਣੇ ਸ਼ੁਰੂ ਹੋ ਜਾਂਦੇ। ਦੂਜੀ ਨਿਸ਼ਾਨੀ ਗੁਰੂ ਸਾਹਿਬ ਉਹਨੂੰ ਚਾਬੀਆਂ ਦੇ ਦਿੰਦੇ, 5 ਥਾਵਾਂ ਤੇ ਚਾਬੀਆਂ ਦਿੰਦੇ, ਨੇਤਰਾਂ ਵਿੱਚ ਨਦਰ ਦੀ ਚਾਬੀ, ਰਸਨਾ ਦੇ ਉੱਤੇ ਸੱਤ ਦੀ ਚਾਬੀ, ਹਿਰਦੇ ਵਿੱਚ ਅੰਤਰਯਾਮਤਾ ਦੀ ਚਾਬੀ। ਕਮਾਈ ਵਾਲਿਆਂ ਨੂੰ ਪਤਾ ਹੈ ਇਹਦਾ ਅੰਦਰ ਕਿੱਥੇ ਖਲੋਤਾ ਹੈ, ਸਭ ਪਤਾ ਹੈ, ਪਰ ਬਰੂਦ ਦੇ ਢੇਰ ਦੇ ਉੱਤੇ ਬਹਿ ਕੇ ਵੀ ਜਰ ਕੇ ਬੈਠੇ ਹੁੰਦੇ ਨੇ। ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ, ਪਤਾ ਹੈ ਇਹਨੇ ਆਉਣ ਵਾਲੇ ਸਮੇਂ 'ਚ ਮੈਨੂੰ ਠੱਗਣਾ ਹੈ, ਪਤਾ ਹੈ ਇਹ ਮੇਰੇ ਨਾਲ ਧੋਖਾ ਕਰਨ ਵਾਸਤੇ ਸਾਰੀ ਪਲੈਨਿੰਗ ਕਰਦਾ, ਪਤਾ ਹੈ, ਸਭ ਚੀਜ਼ਾਂ ਦਾ ਪਤਾ ਹੈ, ਸਭ ਪਤਾ ਹੈ, ਪਰ ਬਰੂਦ ਦੇ ਢੇਰ ਤੇ ਬਹਿ ਕੇ ਵੀ ਜਰਿਆ ਕੋਈ ਨਹੀਂ, ਕਿੰਨਾ ਕੁ ਕਰ ਲੇਗਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਿਰਦੇ ਵਿੱਚ ਅੰਤਰਯਾਮਤਾ ਦੀ ਚਾਬੀ। ਮੈਂ ਹੈਰਾਨ ਹੋਣਾ ਕਈ ਵਾਰੀ, ਸੁਣਿਓ ਧਿਆਨ ਨਾਲ, ਥਕੇ ਤੇ ਨਹੀਂ ਨਾ, ਇੱਕ ਜਕਾਰਾ ਲਾਓ ਫਿਰ ਗੱਜ ਕੇ, ਸਤਿ ਸ੍ਰੀ ਅਕਾਲ। ਸਾਡੇ ਭਾਈ ਭੁਪਿੰਦਰ ਸਿੰਘ ਜੀ ਸਿਹਤ ਵੀ ਰਾਜੀ ਨਹੀਂ, ਇਹਨਾਂ ਨੇ ਜਕਾਰਾ ਲਾਤਾ ਹੈ ਕਿ ਇਹ ਨਹੀਂ ਥਕੇ। ਹਾਂ,
ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ ਨਾਲ ਬਹਿਣਾ ਆਪਾਂ ਗੁਰੂ ਜੀ ਦੀ ਮਿਹਰ ਨਾਲ। ਅੱਜ ਜਦੋਂ ਜਾਣਾ ਹੈ ਨਾ ਸਮਾਪਤੀ ਤੋਂ ਬਾਅਦ ਚੁਪਹਿਰਾ ਕੱਟ ਕੇ, ਉਹ ਚੁਪਹਿਰਾ ਕੱਟ ਕੇ ਅਸੀਂ ਘਰਾਂ 'ਚ ਬਾਅਦ ਚੋਂ ਪਹੁੰਚੀਏ, ਬਾਬਾ ਦੀਪ ਸਿੰਘ ਨੇ ਸਾਡੇ ਦੁੱਖ ਪਹਿਲੇ ਹੀ ਕੱਟੇ ਹੋਣ। ਬੋਲੇ ਸੋਨਿਹਾਲ ਸ੍ਰੀ ਅਕਾਲ। ਹੁਣ ਭੁੱਲਿਓ ਨਾ, ਨੇਤਰਾਂ ਵਿੱਚ ਕਿਹੜੀ ਚਾਬੀ? ਨੇਤਰਾਂ ਵਿੱਚ ਨਦਰ ਦੀ ਚਾਬੀ। ਉੱਚੀ ਬੋਲੋ, ਨੇਤਰਾਂ ਵਿੱਚ। ਪਤਾ ਨਹੀਂ ਲੱਗਦਾ ਸਭ ਨੂੰ ਕਿਹੜੀ ਚਾਬੀ? ਨੇਤਰਾਂ ਵਿੱਚ ਨਦਰ ਦੀ ਚਾਬੀ। ਰਸਨਾ ਦੇ ਉੱਤੇ ਝੂਠ ਦੀ ਚਾਬੀ। ਝੂਠ ਦੀ, ਉੱਚੀ ਬੋਲੋ, ਝੂਠ ਦੀ। ਹਾਂ, ਹਿਰਦੇ ਵਿੱਚ ਅੰਤਰਯਾਮਤਾ। ਅੰਤਰਯਾਮਤਾ ਪਤਾ ਹੈ ਮਹਾਂਪੁਰਖਾਂ ਨੂੰ। ਮੈਨੂੰ ਇੱਕ ਬਚਨ ਚੇਤੇ ਆਇਆ, ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖ ਕਲੇਰਾਂ ਵਾਲੇ, ਬੜੀ ਕਰਨੀ ਸੀ ਉਹ ਸਾਧੂ ਦੀ। ਬਾਬਾ ਆਨੰਦ ਸਿੰਘ ਜੀ, ਫਿਰ ਬਾਬਾ ਈਸ਼ਰ ਸਿੰਘ ਜੀ, ਫਿਰ ਬਾਬਾ ਕੁੰਦਨ ਸਿੰਘ ਜੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕੀਤੀ ਨਾਨਕਸਰ। ਭਾਈ ਅਵਤਾਰ ਸਿੰਘ ਜੀ ਅੰਮ੍ਰਿਤਸਰ ਦੇ ਗੁਰਮੁਖ ਪਿਆਰੇ, ਥੋੜੇ ਸਾਲ ਹੋਏ ਨੇ ਉਹਨਾਂ ਨੇ ਚੋਲਾ ਬਦਲਿਆ। ਦਰਬਾਰ ਸਾਹਿਬ ਜਦੋਂ ਹੁਕਮਨਾਮਾ ਹੁੰਦਾ ਨਾ, ਅਖੀਰਲਾ ਸਵਈਆ ਉੱਚੀ ਆਵਾਜ਼ 'ਚ ਉਹ ਪੜ੍ਹਦੇ ਸੀ, ਗੋਲ ਪਰਨਾ ਬਣਦੇ ਸੀ, ਭਾਰਾ ਜਿਹਾ ਸਰੀਰ, ਹਮ ਅਵ ਗੁਣ ਭਰੇ ਏਕ ਗੁਣ ਨਾਹੀ, ਬੜੀ ਮਿੱਠੀ ਆਵਾਜ਼ 'ਚ ਉਹਨਾਂ ਨੇ ਬਚਨ ਸੁਣਾਇਆ। ਕਹਿੰਦੇ ਅਸੀਂ ਗਏ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕਰਨ ਨਾਨਕਸਰ। ਕਹਿੰਦੇ ਜਦੋਂ ਨਮਸਕਾਰ ਕੀਤੀ ਤੇ ਬਾਬਾ ਜੀ ਕਹਿੰਦੇ, ਅਵਤਾਰ ਸਿੰਘ ਕਿੰਨੇ ਸਰੀਰ ਆਏ? ਕਹਿੰਦੇ ਅਸੀਂ ਗਿਣਤੀ ਕਰਕੇ ਦੱਸਤੀ ਜੀ 11 ਮੈਂਬਰ ਆਏ ਆ। ਬਾਬਾ ਜੀ ਕਹਿੰਦੇ 11 ਨਹੀਂ 13। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਅਸੀਂ ਸੋਚੀ ਜਾਈਏ ਆਏ ਤੇ 11, ਪਰ ਉੱਥੇ ਕਿੰਤੂ ਪਰੰਤੂ ਕੀ ਕਰਨੀ, ਜੋ ਸਹਿਜ ਸੁਭਾਏ ਕਹਿਤਾ 13 ਤੇ 7 ਬਚਨ 13। ਕਹਿੰਦੇ ਅਸੀਂ ਉੱਥੇ ਸਾਰਾ ਜੋ ਦਰਸ਼ਨ ਇਸ਼ਨਾਨ ਕੀਤੇ, ਕੁਝ ਸਮਾਂ ਰੁਕੇ, ਆ ਗਏ ਘਰ ਵਾਪਸ। ਕਹਿੰਦੇ ਇਹ ਮਹਾਂਪੁਰਖਾਂ ਦੀ ਜਿਹੜੀ ਗੱਲ ਨਾ 2 ਮਹੀਨੇ ਬਾਅਦ ਖੁੱਲੀ। ਕਹਿੰਦੇ ਸਾਡੀ ਨੂੰਹ ਗਈ ਸੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਸਾਡੇ ਨਾਲ, ਉਹਨੂੰ 7ਵਾਂ ਮਹੀਨਾ ਚੱਲਦਾ ਸੀ। ਕਹਿੰਦੇ ਜਦੋਂ 2 ਮਹੀਨਿਆਂ ਬਾਅਦ ਸਾਡੀ ਨੂੰਹ ਨੇ 2 ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਨਾ, ਉਦੋਂ ਮਹਾਂਪੁਰਖਾਂ ਦੀ ਗੱਲ ਖੁੱਲੀ। ਅਸੀਂ ਤੇ ਉੱਪਰਲੀ ਕਿਰਿਆ ਵੇਖ ਕੇ ਕਹਿਤਾ 11, ਮਹਾਂਪੁਰਖਾਂ ਨੂੰ ਪਤਾ ਪੇਟ 'ਚ ਵੀ 2 ਨਾਲ ਆਏ, 11 ਨਹੀਂ 13। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਾਈਡ ਤੋਂ ਇਸ਼ਾਰੇ ਦੇ ਦਿੰਦੇ ਨੇ, ਪਰ ਡਾਇਰੈਕਟਲੀ ਨਹੀਂ ਦੱਸਦੇ, ਉਹਦੇ ਸ਼ਰੀਕ ਨਹੀਂ ਬਣਦੇ। ਹੈ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਭੁੱਲਣਾ ਨਹੀਂ, ਨੇਤਰਾਂ ਵਿੱਚ ਨਦਰ ਦੀ ਚਾਬੀ, ਰਸਨਾ ਦੇ ਉੱਤੇ ਸਤ ਦੀ ਚਾਬੀ, ਹਿਰਦੇ ਵਿੱਚ ਅੰਤਰਯਾਮਤਾ ਦੀ ਚਾਬੀ, ਹੱਥਾਂ ਵਿੱਚ ਪਿਆਰਿਓ ਮਿਹਰ ਦੀ ਚਾਬੀ। ਅਸੀਂ ਕਿਉਂ ਕਹਿੰਦੇ ਆ ਮਹਾਂਪੁਰਖਾਂ ਨੂੰ ਸਾਡੇ ਬੱਚੇ ਦੇ ਸਿਰ ਦੇ ਉੱਤੇ ਹੱਥ ਰੱਖੋ? ਹੱਥ ਤੇ ਅਸੀਂ ਵੀ ਰੱਖ ਸਕਦੇ ਆ। ਕਿਉਂ ਕਹਿੰਦੇ ਆ? ਇਸੇ ਵਾਸਤੇ ਕਹਿੰਦੇ ਜੇ ਮਹਾਂਪੁਰਖ ਕਮਾਈ ਵਾਲੇ ਕਿਤੇ ਹੱਥ ਰੱਖ ਦੇਣ, ਬੱਚਿਆਂ ਦੇ ਵੀ ਪੁੱਠੇ ਕਰਮ ਸਿੱਧੇ ਹੋ ਜਾਣਗੇ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ 5ਵਾਂ ਪੈਰਾਂ ਦੇ ਵਿੱਚ ਪਵਿੱਤਰਤਾ ਦੀ ਚਾਬੀ। ਉਹ ਮਹਾਂਪੁਰਖ ਜਿਹਦੇ ਘਰ ਵੀ ਚਲਿਆ ਜਾਵੇ, ਕਮਾਈ ਵਾਲਾ ਗੁਰਸਿੱਖ ਕਿਸੇ ਘਰ ਵੀ ਚਲਿਆ ਜਾਵੇ, ਕਦੀ ਨੋਟ ਕਰਨਾ ਉਹ ਕੱਲਾ ਨਹੀਂ ਜਾਂਦਾ, ਉਹਦੇ ਨਾਲ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਦਾ ਪੈਰਾ ਵੀ ਜਾਂਦਾ ਹੈ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਜਦੋਂ ਕਿਸੇ ਦੇ ਘਰ ਮਹਾਂਪੁਰਖ ਕੋਈ ਕਮਾਈ ਵਾਲੇ ਗੁਰਸਿੱਖ ਰੁਕਦੇ ਆ ਨਾ, ਜਦੋਂ ਸ਼ਰਧਾ ਤੇ ਭਾਵਨਾ ਨਾਲ ਕਿੰਤੂ ਪਰੰਤੂ ਤੋਂ ਰਹਿਤ ਹੋ ਕੇ ਪਰਿਵਾਰ ਦੇ ਜੀਓ ਦੀ ਸੇਵਾ ਕਰਦੇ ਆ ਨਾ, ਜਦੋਂ ਗੁਰਮੁਖ ਪਿਆਰਾ ਉਹਨਾਂ ਦੇ ਘਰੋਂ ਜਾਂਦਾ ਹੈ ਨਾ, ਕੁਝ ਦਿਨਾਂ ਬਾਅਦ, ਕੁਝ ਘੰਟਿਆਂ ਬਾਅਦ ਜਦੋਂ ਜਾਂਦਾ ਹੈ, ਸੱਚੀ ਗੱਲ ਹੈ ਉਸ ਘਰ ਦੀਆਂ ਸਾਰੀਆਂ ਤਕਲੀਫਾਂ ਨੂੰ ਨਾਲ ਹੀ ਲੈ ਕੇ ਚਲਿਆ ਜਾਂਦਾ ਹੈ, ਸਾਰੇ ਦੁੱਖਾਂ ਨੂੰ ਨਾਲ ਹੀ ਲੈ ਕੇ ਚਲਿਆ ਜਾਂਦਾ, ਸਾਰੀਆਂ ਔਗਣਾਂ ਨੂੰ, ਸਾਰੀਆਂ ਬੁਰਾਈਆਂ ਨੂੰ ਨਾਲ ਹੀ ਲੈ ਕੇ ਚਲਿਆ ਜਾਂਦਾ। ਬੰਦਾ ਸੋਚਦਾ ਬਾਅਦ ਵਿੱਚ, ਓਹੋ ਇਹ ਕੰਮ ਤੇ ਮੇਰੇ ਰੁਕੇ ਪਏ ਸੀ, ਅਚਾਨਕ ਕਿਵੇਂ ਬਣਨੇ ਸ਼ੁਰੂ ਹੋ ਗਏ? ਇਹ ਤੇ ਸੋਚਿਆ ਨਹੀਂ, ਇਹ ਤੇ ਇੰਪੋਸੀਬਲ ਗੱਲ ਸੀ, ਪੋਸੀਬਲ ਕਿਵੇਂ ਬਣਨ ਲੱਗ ਪਈ? ਫਿਰ ਚੇਤਾ ਆਉਂਦਾ, ਓਹੋ 15 ਦਿਨ ਪਹਿਲੇ, ਮਹੀਨਾ ਪਹਿਲੇ, ਹਫਤਾ ਪਹਿਲੇ, 2 ਮਹੀਨੇ ਪਹਿਲੇ ਉਹ ਗੁਰੂ ਕੇ ਪਿਆਰੇ ਆਏ ਸੀ, ਉਹ ਗਏ ਨੇ ਤੇ ਗੁਰੂ ਨੇ ਇਦਾਂ ਬਖਸ਼ਿਸ਼ਾਂ ਕਰਨੀਆਂ ਸਾਡੇ ਘਰ ਵਿੱਚ ਸ਼ੁਰੂ ਕਰਤੀਆਂ, ਸਾਡੇ ਰੁਕੇ ਕੰਮ ਵੀ ਸਿੱਧੇ ਕਰਨੇ ਸ਼ੁਰੂ ਕਰਤੇ। ਹਾਂਜੀ, ਆ ਜਦੋਂ ਕੋਈ ਕਮਾਈ ਵਾਲਾ ਗੁਰਸਿੱਖ ਆਵੇ, ਮਹਾਂਪੁਰਖ ਆਵੇ, ਰੱਜ ਰੱਜ ਕੇ ਘਰਾਂ 'ਚ ਲਿਜਾਇਆ ਕਰੋ, ਐਵੇਂ ਮੱਥੇ ਵੱਟ ਨਾ ਪਾਇਆ ਕਰੋ ਗੁਰਸਿੱਖਾਂ ਨੂੰ ਵੇਖ ਕੇ। ਖੁਸ਼ ਹੋਵੋ, ਖੁਸ਼ ਹੋਵੋ। ਜਦੋਂ ਤੁਸੀਂ ਖੁਸ਼ ਹੁੰਦੇ ਹੋ ਨਾ, ਇੱਕ ਦੂਜੇ ਵੱਲ ਵੇਖ ਕੇ, ਗੁਰੂ ਤੁਹਾਡੇ ਤੇ ਖੁਸ਼ ਹੁੰਦਾ ਹੈ। ਸ਼ੁਕਰ ਮੇਰੇ ਬੱਚਿਆਂ ਨੂੰ ਆਪਸ 'ਚ ਬਹਿਣ ਦੀ, ਮਿਲਣ ਦੀ ਜਾਚ ਆ ਗਈ ਹੈ। ਆਹੀ ਤੇ ਸਿਖਾਇਆ ਮਹਾਰਾਜ ਨੇ।
ਸਾਡੀ ਤੇ ਸਾਰੀ ਜ਼ਿੰਦਗੀ ਬੀਤ ਜਾਂਦੀ, ਇਹ ਫਲਾਣੇ ਗੁਰੂ ਘਰ ਜਾਂਦਾ, ਇਹਦਾ ਫਲਾਣਾ ਗੁਰੂ ਘਰ, ਇਹਦਾ ਫਲਾਣਾ ਗੁਰੂ ਘਰ, ਇਹਦਾ ਫਲਾਣਾ ਪੱਗ ਬਣਦਾ, ਇਹ ਫਲਾਣੀ ਟਕਸਾਲ ਦਾ, ਇਹ ਫਲਾਣੀ ਸੰਪਰਕ। ਨਹੀਂ ਭਾਈ ਨਹੀਂ, ਇਹ ਮੇਰੀ ਬੇਨਤੀ ਜੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕਉ ਮੰਦੇ। ਪਿਆਰ ਦੇ ਨਾਲ ਜਿੰਨੂੰ ਮਰਜ਼ੀ ਜਿੱਤ ਲਓ, ਜਿੰਨੂੰ ਮਰਜ਼ੀ। ਉਹ ਦੁਨੀਆ ਨੂੰ ਕੀ, ਪਿਆਰ ਦੇ ਨਾਲ ਤੇ ਦੁਨੀਆ ਬਣਾਉਣ ਵਾਲੇ ਨੂੰ ਵੀ ਬੰਦਾ ਜਿੱਤ ਲੈਂਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਫਿਰ ਬੋਲੋ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਿਆਰ ਦੇ ਨਾਲ ਤੇ ਉਹ ਜਿੱਤਿਆ ਜਾਂਦਾ ਹੈ, ਵਾਹਿਗੁਰੂ। ਉਹ ਜਿੱਤਿਆ ਜਾਂਦਾ ਹੈ। ਪ੍ਰੇਮ ਦੇ ਨਾਲ ਜਿੱਤ ਲਓ ਜਿਹਨੂੰ ਜਿੱਤ ਸਕਦੇ ਹੋ। ਗੁਰੂ ਪਿਤਾ ਜੀ ਨੇ ਕੀ ਕਿਹਾ? ਬਾਬਾ ਦੀਪ ਸਿੰਘ ਜੀ ਪਹਿਲੇ ਕੀ ਕਹਿੰਦੇ? ਮਹਾਰਾਜ ਦੱਸੋ, ਜਿਹਦੀ ਸੇਵਾ, ਜਿਹਦੇ ਸਿਮਰਨ ਤੇ ਗੁਰੂ ਖੁਸ਼ ਹੋ ਜੇ, ਉਹਦੀ ਨਿਸ਼ਾਨੀ? ਮਹਾਰਾਜ ਕਹਿੰਦੇ 3 ਨਿਸ਼ਾਨੀਆਂ। ਪਹਿਲੀ ਨਿਸ਼ਾਨੀ, ਉਸ ਸਿੱਖ ਦੇ ਅੰਦਰ ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ। ਦੂਜੀ ਨਿਸ਼ਾਨੀ, ਉਹਨੂੰ ਮੈਂ ਦਰਗਾਹ ਦੀਆਂ ਚਾਬੀਆਂ ਦੇ ਦਿੰਦਾ, ਚਾਬੀਆਂ। ਉਹ ਸੋਹਣੀ ਲਿਆ ਕਿੱਥੇ ਕਿੱਥੇ ਕਿਵੇਂ ਕਿਵੇਂ ਚਾਬੀਆਂ ਦਿੰਦਾ ਪਿਤਾ। ਤੇ ਤੀਜੀ ਨਿਸ਼ਾਨੀ ਪਤਾ ਕੀ? ਉਹ ਜਿਹਦੀ ਸੇਵਾ, ਜਿਹਦੇ ਸਿਮਰਨ ਦੇ ਉੱਤੇ ਗੁਰੂ ਪਿਤਾ ਪ੍ਰਸੰਨ ਹੋ ਜਾਣ, ਉਹਦੀ ਤੀਜੀ ਨਿਸ਼ਾਨੀ ਹੈ, ਇੱਕ ਦਿਨ ਆਉਂਦਾ ਗੁਰੂ ਤਰੁੱਠ ਕੇ ਕਿਰਪਾ ਦਾ ਖਾਤਾ ਖੋਲ ਕੇ ਆਪਣੇ ਉਸ ਸਿੱਖ ਨੂੰ ਆਪਣਾ ਰੂਪ ਹੀ ਬਣਾ ਲੈਂਦਾ ਹੈ। ਆਪਣਾ ਰੂਪ ਹੀ। ਤੇ ਮਹਾਰਾਜ ਨੇ ਅਖੀਰ ਤੇ ਗੱਲ ਸੱਤ ਕਰਕੇ ਵਿਖਾਈ। ਬਾਬਾ ਜੀ ਕੌਲੇ ਮਾਂਜਦੇ ਸੀ, ਉੱਥੇ ਜਿੱਥੋਂ ਸ਼ੁਰੂ ਹੋਏ ਉੱਥੇ ਆ ਰਹੇ। ਤੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਦੀਪ ਸਿੰਘਾ, ਆਹ ਜਿਹੜਾ ਤੂੰ ਕੌਲਾ ਸਾਫ਼ ਕੀਤਾ ਹੈ, ਵੇਖਤਾ ਸਹੀ ਕਿੰਨਾ ਕੁ ਲਿਸ਼ਕ ਗਿਆ। ਬਾਬਾ ਜੀ ਕੌਲੇ ਵੱਲ ਵੇਖਣ ਲੱਗ ਪਏ, ਕਹਿੰਦੇ ਦੀਪ ਸਿੰਘਾ ਇਦਾਂ ਨਹੀਂ, ਵੇਖਤਾ ਸਹੀ ਕਿੰਨਾ ਕੁ ਲਿਸ਼ਕਿਆ, ਇਹਦੇ ਵਿੱਚੋਂ ਤੈਨੂੰ ਤੇਰਾ ਚਿਹਰਾ ਨਜ਼ਰ ਆਉਂਦਾ? ਉੱਤੇ ਕਰਕੇ ਵੇਖਤੇ ਸਹੀ, ਕੌਲੇ ਵਿੱਚੋਂ ਤੈਨੂੰ ਤੇਰਾ ਚਿਹਰਾ ਨਜ਼ਰ ਆਉਂਦਾ? ਹੁਣ ਬਾਬਾ ਦੀਪ ਸਿੰਘ ਸਾਹਿਬ ਨੇ ਕਲਗੀਧਰ ਬਾਪੂ ਜੀ ਦਾ ਮੰਨਿਆ ਬਚਨ, ਤੇ ਬਚਨ ਮੰਨ ਕੇ ਕੌਲਾ ਚੱਕ ਕੇ ਆਪਣੇ ਮੁਖ ਦੇ ਅੱਗੇ ਕੀਤਾ। ਕੌਲੇ ਵਿੱਚ ਜਦੋਂ ਆਪਣਾ ਚਿਹਰਾ ਵੇਖਣ ਲੱਗੇ ਤੇ ਬਾਬਾ ਦੀਪ ਸਿੰਘ ਜੀ ਕੀ ਵੇਖਦੇ ਨੇ? ਉਹ ਕੌਲੇ ਦੇ ਵਿੱਚੋਂ ਹੁਣ ਆਪਣਾ ਚਿਹਰਾ ਨਜ਼ਰ ਨਹੀਂ ਆ ਰਿਹਾ, ਗੁਰੂ ਗੋਬਿੰਦ ਸਿੰਘ ਦੇ ਦੀਦਾਰ ਹੋ ਰਹੇ ਨੇ। ਸੋਨਹਾਲ ਸਤਿ ਸ੍ਰੀ ਅਕਾਲ। ਇਹ ਗੱਲ ਸੱਚ ਕਰਕੇ ਵਿਖਾਤੀ। ਉਹ ਜਿਹਦੀ ਸੇਵਾ, ਜਿਹਦੇ ਸਿਮਰਨ ਤੇ ਮੈਂ ਖੁਸ਼ ਹੋ ਜਾ, ਇੱਕ ਦਿਨ ਆਉਂਦਾ ਉਹਨੂੰ ਮੈਂ ਆਪਣਾ ਰੂਪ ਹੀ ਬਣਾ ਲੈਣਾ ਵਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ। ਕਰੋ ਨਿਵਾਸ। ਅਸੀਂ ਕਈ ਵਾਰੀ ਕਹਿੰਦੇ ਆ ਕਿਸੇ ਨੂੰ ਭੇਜੀਏ, ਆਪਣੇ ਕਿਸੇ ਖਾਸ ਮਿੱਤਰ ਨੂੰ ਕਿਸੇ ਵੱਡੇ ਲੀਡਰ ਕੋਲ ਜਾਂ ਕਿਸੇ ਮਹਿਕਮੇ 'ਚ, ਸਾਡੀ ਉੱਥੇ ਪੂਰੀ ਚੱਲਦੀ ਹੋਵੇ, ਅਸੀਂ ਸਪੈਸ਼ਲ ਫੋਨ ਕਰਦੇ ਨੇ, ਇਹ ਨਾ ਸਾਡਾ ਖਾਸ ਬੰਦਾ ਆ ਰਿਹਾ, ਇਹਦਾ ਧਿਆਨ ਰੱਖਿਆ ਜੇ, ਲਾਈਨ 'ਚ ਨਾ ਲਵਾਇਓ, ਇਹਨੂੰ ਚਾਹ ਪਾਣੀ ਪਿਆ ਕੇ ਤੋਰਿਓ, ਇਹਦਾ ਕੰਮ ਸਭ ਤੋਂ ਪਹਿਲੇ ਕਰਨਾ, ਮੇਰਾ ਖਾਸ ਬੰਦਾ ਹੈ, ਮੇਰਾ ਖਾਸ ਹੈ। ਤੇ ਵੇਖੋ ਪਿਆਰਿਓ, ਸਾਨੂੰ ਖਾਸ ਕਿਹਾ ਪਿਤਾ ਜੀ ਨੇ, ਜਿਹੜੇ ਉਹਦੇ ਬਣ ਗਏ, ਜਿਹੜੇ ਉਹਦੇ ਖਾਲਸੇ ਬਣ ਗਏ, ਜਿਹੜੇ ਖਾਲਸ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਨੇ ਪ੍ਰੇਮਾ ਭਗਤੀ ਕਰਨੀ ਸ਼ੁਰੂ ਕਰਤੀ। ਮਾਰੇ ਕਹਿੰਦੇ ਤੇ ਮੇਰੇ ਖਾਸ ਨੇ। ਇੱਕ ਆਮ ਬੰਦੇ ਦਾ ਕੋਈ ਖਾਸ ਮਿੱਤਰ ਹੋਵੇ, ਕਿਸੇ ਮਹਿਕਮੇ ਵਿੱਚ ਉਹਦਾ ਲੇਖਾ ਜੋਖਾ ਨਹੀਂ ਹੁੰਦਾ। ਤੇ ਪਿਆਰਿਓ, ਜਿਹੜੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਖਾਸ ਬਣ ਗਏ, ਧਰਮ ਰਾਜ ਦੀ ਕਚਹਿਰੀ ਵਿੱਚ ਵੀ ਉਹਨਾਂ ਦਾ ਲੇਖਾ ਜੋਖਾ ਨਹੀਂ ਜੇ ਹੋਣਾ। ਜੀ ਨਹੀਂ ਜੇ ਹੋਣਾ। ਤੇ ਖਾਸ ਬਣੋ ਉਹਦੇ। ਤੇ ਖਾਸ ਪਤਾ ਕਦੋਂ ਬਣਦੇ ਆ? ਜਦੋਂ ਅਸੀਂ ਚੁਪਹਿਰੇ ਕੱਟਦੇ ਆ। ਖਾਸ ਕਦੋਂ ਬਣਦੇ ਆ? ਜਦੋਂ ਅੰਮ੍ਰਿਤ ਵੇਲਾ ਸੰਭਾਲਦੇ ਆ। ਖਾਸ ਕਦੋਂ ਬਣਦੇ ਆ? ਜਦੋਂ ਰਹਿਣ ਸਬਾਈਆਂ ਕੱਟਦੇ ਆ। ਖਾਸ ਕਦੋਂ ਬਣਦੇ? ਜਦੋਂ ਆ ਸਤ ਸੰਗਤ ਵੱਲ ਭੱਜ ਭੱਜ ਕੇ ਆਉਂਦੇ ਆ। ਖਾਸ ਕਦੋਂ ਬਣਦੇ ਆ? ਜਦੋਂ ਗੁਰੂ ਵਾਲੇ ਗੁਣ ਆਪਣੇ ਅੰਦਰ ਧਾਰਨ ਕਰਨੇ ਸ਼ੁਰੂ ਕਰ ਦਿੰਦੇ ਆ। ਖਾਸ ਕਦੋਂ ਬਣਦੇ ਆ? ਜਦੋਂ ਮਾਲਕ ਦੇ ਕੀਤੇ ਹੋਏ ਬਚਨਾਂ ਨੂੰ ਕਮਾਉਣਾ ਸ਼ੁਰੂ ਕਰ ਦਿੰਦੇ ਆ। ਫਿਰ ਖਾਸ ਬਣਨੇ ਸ਼ੁਰੂ ਹੋ ਗਏ। ਇਹ ਚੁਪਹਿਰੇ ਕੱਟਿਆ ਕਰੋ ਡਟ ਡਟ ਕੇ, ਮੇਰੀ ਬੇਨਤੀ ਹੈ। ਐਤਵਾਰ ਤੇ ਐਤਵਾਰ ਇੱਥੇ ਗੁਰਮੁਖ ਪਿਆਰੇ ਕਰਦੇ ਨੇ ਚੁਪਹਿਰੇ। ਹੁਣ ਤੇ ਤੁਸੀਂ 15 ਦਿਨ ਲਗਾਤਾਰ ਹਾਜ਼ਰੀ ਭਰਨੀ, ਰੋਜ਼ 7 ਤੋਂ 9, ਤੇ 2 ਐਤਵਾਰ ਹੋਰ ਆਉਣੇ 12 ਤੋਂ 6। ਤੇ ਬਾਕੀ ਵੀ ਜਦੋਂ ਅਸੀਂ ਇੱਥੋਂ ਚਲੇ ਵੀ ਜਾਈਏ ਇੰਡੀਆ ਨੂੰ, ਐਤਵਾਰ ਦੀ ਕਦੀ ਰੁਟੀਨ ਨਹੀਂ ਛੱਡਣੀ। ਮੇਰੀ ਬੇਨਤੀ, ਇਹ ਗਰੰਟੀ ਨਾਲ ਲਿਖ ਕੇ ਦੇਣਾ, ਗਰੰਟੀ ਨਾਲ ਲਿਖ ਕੇ। ਉਹ ਤੁਸੀਂ ਚੁਪਹਿਰੇ ਕੱਟਣੇ ਨਾ ਛੱਡਿਓ। ਬਾਬਾ ਦੀਪ ਸਿੰਘ ਕਿਰਪਾ ਦਾ ਖਾਤਾ ਖੋਲ ਕੇ ਤੁਹਾਡੇ ਕੋਈ ਗੁਣ ਔਗਣ ਦੀ ਪਰਵਾਹ ਨਹੀਂ ਕਰਨਗੇ। ਤੁਸੀਂ ਚੁਪਹਿਰੇ ਕੱਟੋ, ਬਾਬਾ ਦੀਪ ਸਿੰਘ ਤੁਹਾਡੇ ਇੱਕ ਇੱਕ ਨਾਲ ਵਰਤ ਕੇ ਤੁਹਾਡੇ ਦੁੱਖਾਂ ਨੂੰ ਕੱਟਣਗੇ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਇਹ ਜਿਹੜਾ ਸਥਾਨ ਬਣਿਆ ਅੰਮ੍ਰਿਤਸਰ ਸਾਹਿਬ ਰਾਮ ਤੀਰਥ ਰੋਡ ਤੇ, ਹਰ ਮਹੀਨੇ ਦੀ 27 ਨੂੰ ਅਸੀਂ ਚੁਪਹਿਰਾ ਕਰਦੇ ਹਾਂ।
ਹਜ਼ਾਰਾਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ, ਹਜ਼ਾਰਾਂ। ਆ ਮੈਂ ਬਾਪੂ ਦੀ ਗੋਦੀ 'ਚ ਕਹਿ ਰਿਹਾ ਬੈਠਾ, ਮਹਾਰਾਜ ਜੀ ਦੀ ਮਿਹਰ ਨਾਲ 27 ਨੂੰ ਵੱਡਾ ਚੁਪਹਿਰਾ ਕਰੀਦਾ, ਉਦਾਂ ਹਰ ਐਤਵਾਰ ਕਰਨਾ ਸ਼ੁਰੂ ਕਰਤਾ। ਸਾਰੀਆਂ ਸੰਗਤਾਂ ਪਿਆਰ ਨਾਲ ਉਸੇ ਤਰ੍ਹਾਂ 5 ਜਪਜੀ ਸਾਹਿਬ, 2 ਚੌਪਈ ਸਾਹਿਬ, ਸੁਖਮਨੀ ਸਾਹਿਬ ਦਾ ਪਾਠ ਕਰਦੀਆਂ। ਲਾਈਵ ਵੇਖ ਲੈਣਾ ਤੁਸੀਂ, ਲਾ ਕੇ ਉਹ ਲਿੰਕ ਕੱਢ ਲੈਣਾ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੋਂ YouTube ਦੇ। 1 ਘੰਟਾ ਦਾਸ ਦੀ ਫਿਰ ਟੇਪ ਚਲਾਈ ਜਾਂਦੀ ਉੱਥੇ ਕਿ ਮੈਂ ਨਹੀਂ ਵੀ ਆ, ਤੇ ਸੰਗਤਾਂ ਉਹ ਟੇਪ ਹੀ ਗੁਰੂ ਦੀ ਕਿਰਪਾ ਨਾਲ, ਬਾਬੇ ਖੰਡੇ ਵਾਲੇ ਦੀ ਮਿਹਰ ਨਾਲ 1 ਘੰਟਾ ਕੀਰਤਨ ਉਦਾਂ ਟੇਪ ਨਾਲ ਹੀ ਸੁਣਦੀਆਂ ਨੇ। ਤੇ ਜਦੋਂ ਮੈਂ ਉੱਥੇ ਖੋਵਾਂ ਤੇ ਕਈ ਵਾਰੀ ਪਿਆਰ ਵਾਲੇ ਦੱਸਦੇ ਨੇ ਜੀ ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਡਾਕਟਰਾਂ ਨੇ ਤੇ ਸਾਨੂੰ ਜਵਾਬ ਦਿੱਤਾ ਕੈਂਸਰ ਹੈ, ਇਲਾਜ ਹੀ ਕੋਈ ਨਹੀਂ ਇਸ ਬਿਮਾਰੀ ਦਾ। ਤੇ ਬਾਬਾ ਦੀਪ ਸਿੰਘ ਜੀ ਦੇ ਜਦੋਂ ਦੇ ਚੁਪਹਿਰੇ ਭਰਨੇ ਸ਼ੁਰੂ ਕੀਤੇ ਨੇ, ਬਾਬਾ ਦੀਪ ਸਿੰਘ ਨੇ ਸਾਡੇ ਕੈਂਸਰ ਵੀ ਕੈਂਸਲ ਕਰ ਦਿੱਤੇ ਨੇ। ਉਹਦੇ ਬਣ ਕੇ ਤੇ ਵੇਖੀਏ ਯਾਰ, ਐਵੇਂ ਗੱਲਾਂ ਬਾਤਾਂ ਨਾਲ ਵਕਤ ਨਾਲ ਲੰਘਾਇਆ ਕਰੋ। ਇਹ ਕਿਵੇਂ ਹੁੰਦਾ? ਅਸੀਂ ਤੇ ਕਿੰਤੂ ਪਰੰਤੂ ਕਰ। ਚੁਪਹਿਰੇ ਕੀ ਹੁੰਦਾ? ਇਹ ਤੇ ਮਨਮਤ, ਇਹ ਮਨਮਤ ਨਹੀਂ, ਇਹਦੇ ਤੋਂ ਵੱਡੀ ਗੁਰਮਤ ਕੋਈ ਨਹੀਂ, ਇਹਦੇ ਤੋਂ ਵੱਡੀ ਗੁਰਮਤ ਕੋਈ ਨਹੀਂ। ਚੁਪਹਿਰਿਆਂ ਵਿੱਚ ਕੀ ਕੀਤਾ? ਕੀਰਤਨ ਕੀਤਾ, ਹੈ ਕਿਹੜੀ ਮਨਮਤ ਦੱਸੋ ਮੈਨੂੰ? ਕਥਾ ਕੀਤੀ ਹੈ ਕਿਹੜੀ ਮਨਮਤ? ਤੁਸੀਂ 5 ਪਾਠ ਜਪਜੀ ਸਾਹਿਬ ਕਰਨੇ, 2 ਚੌਪਈ ਸਾਹਿਬ, 1 ਸੁਖਮਨੀ ਸਾਹਿਬ ਕਰਨਾ, ਕਿਹੜੀ ਮਨਮਤ? ਇਹ ਤੇ ਗੁਰਮਤ ਹੈ। ਜਪ ਤਪ ਕਾ ਬੰਦ ਬੇੜਲਾ, ਮਾਰਾ ਕਹਿੰਦੇ ਜਪ ਤਪ ਕਰ, ਬੰਦਗੀ ਕਰ, ਤੁਸੀਂ ਕਰਨੀ ਸ਼ੁਰੂ ਕਰਤੀ। ਇਹ ਮਨਮਤ ਹੈ ਕਿ ਗੁਰਮਤ ਹੈ? ਇਹ ਗੁਰਮਤ ਹੈ। ਹੁਣ ਕਈ ਕਿੰਤੂ ਪਰੰਤੂ ਕਰਦੇ, ਸਟੇਜਾਂ ਤੇ ਬਹਿ ਕੇ ਆਪਣੀ ਕਮਾਈ ਟਕੇ ਦੀ ਨਹੀਂ ਹੁੰਦੀ, ਤੇ ਗੱਲਾਂ ਉਹਨਾਂ ਦੀਆਂ ਕਰਦੇ ਨੇ ਜਿਨ੍ਹਾਂ ਨੇ ਸਾਰਾ ਜੀਵਨ ਬਾਬਾ ਦੀਪ ਸਿੰਘ ਦੇ ਲੇਖੇ ਲਾਇਆ ਹੈ ਜੀ। ਗੱਲਾਂ ਨਾਲ ਨਹੀਂ, ਪ੍ਰੀਤਮ ਕਹੇ ਦੇਸ ਕੈਸੇ ਬਾਤਨ ਸੇ ਜਾਈਏ, ਬਾਤਾਂ ਨਾਲ ਥੋੜੀ ਜਾਇਆ ਜਾਂਦਾ। ਇਹ ਮੇਰੀ ਬੇਨਤੀ ਹੈ, ਜਿੰਨੇ ਤੁਸੀਂ ਬੈਠੇ ਹੋ ਕਦੀ ਵੀ ਚੁਪਹਿਰੇ ਕੱਟਣੇ ਨਹੀਂ ਛੱਡਣੇ, ਇਹ ਤੋਂ ਵੱਡੀ ਗੁਰਮਤ ਕੋਈ ਨਹੀਂ। ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਦੋਂ ਤੁਸੀਂ ਪਿਆਰ 'ਚ ਗੁਰੂ ਘਰ 'ਚ ਆ ਕੇ ਚੁਪਹਿਰੇ ਕੱਟਦੇ ਹੋ, ਬਾਣੀ ਪੜ੍ਹਦੇ ਹੋ, ਉਹਨਾਂ ਟਾਈਮ ਨਿੰਦਿਆ ਚੁਗਲੀ ਤੋਂ ਤੇ ਬਚ ਜਾਂਦੇ ਹੋ ਨਾ। ਇਹ ਗੁਰਮਤ ਹੋਈ ਕਿ ਮਨਮਤ ਹੋਈ? ਉਹਨਾਂ ਟਾਈਮ ਮੋਬਾਈਲਾਂ ਦੇ ਉੱਤੇ ਅੱਖਾਂ ਦੇ ਨਾਲ ਗੰਦੀਆਂ ਚੀਜ਼ਾਂ ਵੇਖਣ ਤੋਂ ਤੇ ਬਚ ਜਾਂਦੇ ਹੋ ਨਾ। ਦੱਸੋ ਮੈਨੂੰ, ਇਹ ਗੁਰਮਤ ਹੋਈ ਕਿ ਮਨਮਤ ਹੋਈ? ਦੱਸੋ ਮੈਨੂੰ। ਜਿੰਨਾ ਸਮਾਂ ਤੁਸੀਂ ਗੁਰੂ ਘਰ 'ਚ ਬੈਠੇ ਹੋ ਉਹ ਪਿਆਰਿਓ, ਉਹਨਾਂ ਸਮਾਂ ਤੁਸੀਂ ਪਿਆਰ ਦੇ ਵਿੱਚ ਕੀਰਤਨ ਨੂੰ ਸੁਣ ਰਹੇ ਹੋ, ਬਾਣੀ ਨੂੰ ਸੁਣ ਰਹੇ। ਬਾਣੀ ਕੰਨਾਂ 'ਚ ਪੈ ਰਹੀ ਹੈ, ਮਾੜੀਆਂ ਚੀਜ਼ਾਂ ਕੰਨਾਂ 'ਚੋਂ ਨਿਕਲ ਰਹੀਆਂ, ਦੂਰ ਭੱਜ ਰਹੀਆਂ। ਗੁਰਮਤ ਹੈ ਕਿ ਮਨਮਤ ਹੈ? ਇਹ ਤੇ ਗੁਰਮਤ ਹੈ। ਇਹ ਡਟ ਕੇ ਚੁਪਹਿਰੇ ਕੱਟਣੇ ਨੇ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਫਿਰ ਦੁਬਾਰਾ ਉਹੀ ਲਫ਼ਜ਼ ਬੋਲ ਰਿਹਾ, ਮੈਂ ਪੂਰੀ ਹੋਸ਼ 'ਚ ਬੋਲ ਰਿਹਾ, ਇਮੋਸ਼ਨਲ ਹੋ ਕੇ ਨਹੀਂ ਬੋਲ ਰਿਹਾ, ਬਾਬੇ ਖੰਡੇ ਵਾਲੇ ਦੇ ਭਰੋਸੇ ਦੇ ਉੱਤੇ ਬੋਲ ਰਿਹਾ। ਔਰ ਤੁਸੀਂ ਚੁਪਹਿਰੇ ਕੱਟਣੇ ਨਾ ਛੱਡੋ। ਗਰੰਟੀ ਨਾਲ ਕਹਿਣਾ, ਬਾਬਾ ਦੀਪ ਸਿੰਘ ਇੱਥੇ ਵੀ ਤੇ ਉੱਥੇ ਵੀ ਤੁਹਾਡੀ ਬਾਂਹ ਨਹੀਂ ਜੇ ਛੱਡਣਗੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੀਰਤਨ ਦੀ ਮੈਂ ਸਮਾਪਤੀ ਕਰ ਰਿਹਾ। ਭੁੱਲ ਚੁੱਕ ਦੀ ਤੁਸੀਂ ਖਿਮਾ ਕਰਿਓ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਆਉਣ ਵਾਲੇ ਦੀਵਾਨਾਂ ਵਿੱਚ ਬਾਪੂ ਜੀ ਫਿਰ ਸੇਵਾ ਲੈਣ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ
ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ। ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ
TV ਸਕਰੀਨ ਤੇ ਚੱਲ ਰਿਹਾ ਹੈ 9850 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।